बीते 10-15 सालों ਦੇ ਵਿੱਚ ਅਰਬਨ ਨਕਸਲ ਦੇ ਨਾਂ ਹੇਠ ਬਹੁਤ ਭਾਰੀ ਜ਼ੁਲਮ ਜਿਹੜਾ ਹੈ ਇਸ ਮੁਲਕ ਵਿੱਚ ਹੋਇਆ। ਜਿਹੜੇ ਲੋਕ ਪੰਥ ਲਈ, ਪੰਜਾਬ ਲਈ, ਕੌਮ ਲਈ ਸੋਚਦੇ ਐ, ਜਿਹੜੇ ਸਿੱਖ ਹੱਕਾਂ ਦੀ ਰਾਖੀ ਲਈ ਖਾਲਿਸਤਾਨ ਤੱਕ ਦੀ ਗੱਲ ਕਰਦੇ ਆ, ਉਹਨਾਂ ਸਾਰਿਆਂ ਨੂੰ ਦਰੜਨ ਲਈ ਕਾਨੂੰਨ ਦੀ ਜਿਹੜੀ ਆ ਡਾਂਗ ਉਹ ਬਣਾ ਲਈ ਗਈ ਆ। ਇਸ ਮੌਕੇ ਭਾਰਤ ਦੇ ਬਹੁ ਗਿਣਤੀ ਹਿੰਦੂ ਕਵੀਆਂ ਨੂੰ ਤਾਂ ਇਉਂ ਲੱਗਦਾ ਹੈ ਕਿ ਬਸ ਹਿੰਦੂ ਰਾਸ਼ਟਰ ਬਣਨ ਜਾ ਰਿਹਾ, ਜਿਹੜਾ ਵੀ ਅੜੂਗਾ ਉਹਨੂੰ ਇਹ ਨਵੇਂ ਕਾਨੂੰਨਾਂ ਦੇ ਰਾਹੀਂ ਸਿੱਧਾ ਕਰ ਲਵਾਂਗੇ। ਹਿੰਦੂ ਦੇ ਮਰ ਜਾਣ ਦੇ ਕਰਕੇ ਪਾਰਲੀਮੈਂਟ 'ਚ ਰੌਲਾ ਪੈਂਦਾ ਤੇ ਸਿੱਖ ਚਾਹੇ 150-200 ਨਿੱਤ ਮਰਦਾ ਰਹੇ ਤਾਂ ਕੋਈ ਇੱਥੇ ਮਸਲਾ ਨਹੀਂ। ਜਿਹੜੀ ਆਹ ਪੁਲਿਸ ਨੇ ਐਲਾਨ ਕੀਤਾ ਹੈ ਕਿ ਜੀ ਅਸੀਂ ਸੋਸ਼ਲ ਮੀਡੀਆ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਤੇ ਕਾਰਵਾਈ ਕਰਾਂਗੇ, ਅਸਲ ਵਿੱਚ ਇਹ ਕਾਰਵਾਈ ਜਿਹੜੀ ਆ ਸਿੱਖਾਂ ਉੱਤੇ ਹੋਣੀ ਆ, ਕਿਸੇ ਹਿੰਦੂ ਤੇ ਨਹੀਂ ਹੋਣੀ। ਇਹੋ ਜਿਹੀਆਂ ਆਦਤਾਂ ਪਾਈਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਅੱਜ ਉਹਨਾਂ ਨੂੰ ਨੌਜਵਾਨਾਂ ਨੂੰ ਲੱਗਦਾ ਕਿ ਸਾਨੂੰ ਫਾਇਦਾ ਹੈ, ਪਰ ਭਵਿੱਖ ਵਿੱਚ ਉਹ ਚੀਜ਼ ਸਾਡੀ ਕੌਮ ਦਾ ਜਿਹੜਾ ਹਾਲ ਆ ਉਹ ਹੋਰ ਵੀ ਮਾੜਾ ਕਰਨ ਦੇ ਸਮਰੱਥ ਹੋਊਗੀ। ਪੰਥਕ ਸਫਾਂ ਵਿੱਚ ਵਿਚਰਦੇ ਨੌਜਵਾਨਾਂ ਨੂੰ ਕਰਾਹੇ ਪਾਉਣ ਦੇ ਲਈ ਸ਼ੁਰੂਆਤ ਹੋ ਚੁੱਕੀ। ਇੱਕ ਹੈਗੀ ਆ ਪੰਥਕ ਜਾਂ ਖਾਲਿਸਤਾਨੀ ਸਰਗਰਮੀ ਐਕਟੀਵਿਟੀ, ਇੱਕ ਹੈਗੀ ਆ ਕੰਟਰੋਲਡ ਕਿਸੇ ਇੰਡੀਅਨ ਸਟੇਟ ਸਿਸਟਮ ਦੇ ਨੁਮਾਇੰਦੇ ਦੇ ਹੱਥ ਵਿਚਲੀ ਸਰਗਰਮੀ, ਜਿਹਦੇ ਵਿੱਚ ਲੱਗਦਾ ਇਹ ਆ ਬੰਦੇ ਨੂੰ ਕਿ ਅਸੀਂ ਪੰਥ ਦਾ, ਕੌਮ ਦਾ ਜਾਂ ਖਾਲਿਸਤਾਨ ਦੇ ਸੰਘਰਸ਼ ਦਾ ਹੀ ਹਿੱਸਾ ਵਾਂ, ਪਰ ਉਹ ਹਿੱਸਾ ਕਿਸੇ ਹੋਰ ਚੀਜ਼ ਦਾ ਹੁੰਦੇ ਨੇ। ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਪਾਇਆ ਜਾ ਰਿਹਾ ਕਿ ਇਸ ਸਿੱਖ ਸੰਘਰਸ਼ ਦਾ ਹਿੱਸਾ ਨਾ ਬਣੋ, ਬਾਅਦ ਚ ਕੋਈ ਨਹੀਂ ਪੁੱਛਦਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਲੰਮੇ ਅਰਸੇ ਤੋਂ ਆਪਾਂ ਦੇਖ ਰਹੇ ਹਾਂ ਕਿ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਣ ਵਾਲੇ ਇਹ ਬਾਅਦ ਵਿੱਚ ਜਿਹੜੀ ਪ੍ਰਤੀਕਿਰਿਆ ਸਿੱਖਾਂ ਵੱਲੋਂ ਹੁੰਦੀ ਆ, ਉਹਦੇ ਹਿਸਾਬ ਨਾਲ ਪੂਰੇ ਭਾਰਤ ਵਿੱਚ ਸਿੱਖਾਂ ਦੇ ਖਿਲਾਫ ਮਾਹੌਲ ਸਿਰਜਣ ਵਾਲੇ ਇੱਕ ਇਹੋ ਜਿਹੇ ਵਰਤਾਰੇ ਦਾ ਇੱਥੇ ਪ੍ਰਚਲਨ ਚੱਲ ਰਿਹਾ, ਜਿਹਦੇ ਬਾਰੇ ਸਾਡੀ ਕੌਮ ਨੂੰ ਹੁਣ ਜ਼ਰੂਰ ਸੋਚਣਾ ਬਣਦਾ। ਹਾਲਾਤ ਦਿਨੋਂ ਦਿਨ ਜਿਸ ਪਾਸੇ ਨੂੰ ਲਿਜਾਏ ਜਾ ਰਹੇ ਨੇ, ਉਹਦੇ ਵਾਸਤੇ ਜੇਕਰ ਅਸੀਂ ਪਹਿਲਾਂ ਵਾਂਗ ਸੋਚਦੇ ਰਹੇ ਤਾਂ ਸਾਨੂੰ ਅਖੀਰ ਕਦੇ ਨਾ ਕਦੇ ਇਸ ਗੱਲ ਲਈ ਪਛਤਾਉਣਾ ਪਊਗਾ ਕਿ ਅਸੀਂ ਮੌਕੇ ਸਿਰ ਕੋਈ ਰਣਨੀਤੀ ਕਿਉਂ ਨਹੀਂ ਸੋਚੀ। ਉਹ ਮੈਂ ਇਸ ਕਰਕੇ ਸੋਚ ਰਿਹਾ ਜਾਂ ਕਹਿ ਰਿਹਾ ਕਿ ਜਿਹੜੇ ਹੁਣ ਨਵੇਂ ਕਾਨੂੰਨ ਜਿਹੜੇ ਆ ਲਿਆਂਦੇ ਗਏ ਆ, ਉਹਨਾਂ ਦੀ ਰੋਸ਼ਨੀ ਵਿੱਚ ਹੁਣ ਇੰਡੀਅਨ ਸਟੇਟ ਸਿਸਟਮ ਨੇ ਹਿੰਦੂ ਤਵੀਆਂ ਦੀ ਪ੍ਰੋਟੈਕਸ਼ਨ ਕਰਨ ਦੇ ਲਈ ਤੇ ਬਾਕੀ ਸਾਰਿਆਂ ਨੂੰ ਦਰੜਨ ਦੇ ਲਈ ਰਾਹ ਜਿਹੜਾ ਇਸ ਕਾਨੂੰਨ ਦੇ ਰਾਹੀਂ ਲੱਭਿਆ। ਬੀਤੇ ਦੌਰ ਵਿੱਚ ਵੀ ਜਿਹੜੇ ਪਹਿਲਾਂ ਕਾਨੂੰਨ ਚੱਲਦੇ ਸੀ ਸਾਡੇ ਲਈ, ਤਾਂ ਉਹਨਾਂ ਵਿੱਚ ਵੀ ਕੋਈ ਸੁੱਖ ਦਾ ਸਾਹ ਨਹੀਂ ਸੀ। ਬਥੇਰਾ ਕੁਛ ਉਹਨਾਂ ਕਾਨੂੰਨਾਂ ਦੇ ਹਿਸਾਬ ਨਾਲ ਬਾਅਦ ਵਿੱਚ ਟਾਡਾ ਪੋਟਾ ਵਰਗੇ ਹੋਰ ਕਾਨੂੰਨ ਬਣਾ ਕੇ ਹੋਰ ਵੱਧ ਸਿੱਖਾਂ ਨੂੰ ਜਾਂ ਘੱਟ ਗਿਣਤੀਆਂ ਨੂੰ ਦਰੜਨ ਦਾ ਰਾਹ ਬਣਾਉਂਦੇ ਰਹੇ ਨੇ। ਪਰ ਹੁਣ ਜਿਹੜੀਆਂ ਨਵੀਆਂ ਉਹਨਾਂ ਨੇ ਕਾਨੂੰਨ ਦੀਆਂ ਧਾਰਾਵਾਂ ਲੈ ਕੇ ਇਸ ਮੁਲਕ ਦੇ ਵਿੱਚ ਘੱਟ ਗਿਣਤੀਆਂ ਦੇ ਉੱਤੇ ਹੱਲਾ ਬੋਲਣਾ ਹੈ, ਉਹਦੇ ਬਾਰੇ ਸਾਡੇ ਭਾਈਚਾਰੇ ਨੂੰ ਜਿੰਨੀ ਸੋਚ ਸਮਝ ਹੋਣੀ ਚਾਹੀਦੀ ਹੈ ਉਹ ਹੈ ਨਹੀਂ। ਇਹ ਗੱਲ ਸੱਚੀ ਆ ਕਿ ਜਦੋਂ ਕਿਤੇ ਜੰਗ ਲੱਗੀ ਹੋਵੇ ਤੇ ਜੰਗ ਦੇ ਵਿੱਚ ਦੁਸ਼ਮਣ ਨੂੰ ਅਸੀਂ ਜਦੋਂ ਦੇਖਦੇ ਆ, ਸਾਨੂੰ ਸਾਡੇ ਸੂਹੇ ਖਬਰ ਦਿੰਦੇ ਆ ਕਿ ਹੁਣ ਉਹਨਾਂ ਨੇ ਆਹ ਤਿਆਰੀ ਕੀਤੀ ਆ, ਉਹ ਤਿਆਰੀ ਕੀਤੀ ਆ, ਤਾਂ ਉਦੋਂ ਇੱਕ ਚੜ੍ਹਦੀ ਕਲਾ ਦੀ ਰੌਂ ਵਿੱਚ ਇਹ ਕਹਿਣਾ ਆਪਦੇ ਕੇਡਰ ਨੂੰ, ਆਪਦੇ ਹਮਾਇਤੀਆਂ ਨੂੰ, ਆਪਦੀ ਫੌਜ ਨੂੰ, ਜਰਨੈਲ ਲਈ ਜਾਂ ਜਰਨੈਲਾਂ ਲਈ ਚੰਗੀ ਗੱਲ ਹੁੰਦੀ ਆ ਵੀ ਚੱਕ ਦਿਆਂਗੇ ਫਟੇ। ਪਰ ਨਾਲ ਦੀ ਨਾਲ ਜਰਨੈਲਾਂ ਦਾ ਜਾਂ ਕੌਮ ਦੇ ਸਿਆਣਿਆਂ ਦਾ ਇਹ ਫਰਜ਼ ਬਣਦਾ ਕਿ ਉਹ ਸਮੱਸਿਆਵਾਂ ਨੂੰ ਸਮਝਣ ਤੇ ਉਹਨਾਂ ਦੇ ਹੱਲ ਲਈ ਕੋਈ ਜਿਹੜਾ ਰਾਹ ਆ ਉਹ ਲੱਭਣ।
ਸਾਫ਼ ਦਿਖ ਰਿਹਾ ਹੈਗਾ ਕਿ ਉਹਨਾਂ ਨੇ ਕਾਨੂੰਨ ਦਾ ਸਾਬਕਾ ਜਾਂ ਕਾਨੂੰਨ ਦਾ ਦਹਿਲ ਪਾ ਕੇ ਕਿ ਇਹ ਤਾਂ ਜੀ ਜਿਹੜੇ ਸਿੱਖ ਪੰਥ ਦੀ ਜਾਂ ਕੌਮ ਦੀ ਗੱਲ ਕਰਦੇ ਆ, ਇਹ ਤਾਂ ਜੀ ਜਿਵੇਂ ਅਰਬਨ ਨਕਸਲ ਇੱਕ ਅੱਖਰ ਕੱਢਿਆ ਗਿਆ, ਉਹਦਾ ਮਤਲਬ ਇਹ ਸੀ ਕਿ ਜਿਹੜੇ ਭਾਰਤ ਦੇ ਲੋਕ ਜਿਹੜੇ ਖਣਿਜ ਪਦਾਰਥਾਂ ਦੀ ਲੁੱਟ ਖੋਹ ਜਾਂ ਹੋਰ ਅੱਡ-ਅੱਡ ਸੂਬਿਆਂ ਦੇ ਵਿੱਚ ਮਸਲੇ ਚੱਲ ਰਹੇ ਨੇ, ਜਿਹੜੇ ਲੋਕ ਇਹਨਾਂ ਸਰਮਾਏਦਾਰੀ ਦੇ ਮਸਲਿਆਂ ਦੇ ਉੱਤੇ ਲਿਖਦੇ ਬੋਲਦੇ ਆ ਤੇ ਖਾਸ ਤੌਰ ਤੇ ਖੱਬੇ ਪੱਖੀ ਕਾਮਰੇਡ ਧਿਰਾਂ ਨਾਲ ਸਹਿਚਾਰ ਰੱਖਦੇ ਆ, ਪਰ ਉਹ ਆਪ ਕੋਈ ਨਕਸਲਾਈਟਾਂ ਵਾਂਗੂ ਹਥਿਆਰ ਨਹੀਂ ਚੱਕ ਰਹੇ। ਸ਼ਹਿਰਾਂ 'ਚ ਬੈਠ ਕੇ ਕੋਈ ਪੱਤਰਕਾਰ ਹੈ, ਕੋਈ ਡਾਕਟਰ ਹੈ, ਕੋਈ ਕਿਤਾਬਾਂ ਲਿਖ ਰਿਹਾ, ਕੋਈ ਮੀਡੀਆ ਦੇ ਵਿੱਚ ਕੰਮ ਕਰਦਾ ਹੈ, ਇਹੋ ਜਿਹੇ ਸਾਰੇ ਲੋਕਾਂ ਲਈ ਇੱਕ ਅੱਖਰ ਕੱਢਿਆ ਗਿਆ ਅਰਬਨ ਨਕਸਲ। ਅਰਬਨ ਨਕਸਲ ਦਾ ਭਾਵ ਅਰਥ ਉਹਨਾਂ ਨੇ ਇਹ ਲਿਆ ਕਿ ਇਹ ਜਿਹੜੇ ਸ਼ਹਿਰੀਏ ਨੇ, ਜਿਹੜੇ ਲੋਕ ਆਪ ਹਥਿਆਰਬੰਦ ਹੋ ਕੇ ਤਾਂ ਨਹੀਂ ਨਕਸਲਾਈਟਾਂ ਵਾਂਗੂ ਵਿਚਰਦੇ, ਵਾਰਦਾਤਾਂ ਕਰਦੇ, ਪਰ ਇਹ ਉਹਨਾਂ ਨਾਲੋਂ ਵੀ ਜ਼ਿਆਦਾ ਖਤਰਨਾਕ। ਸੋ ਬੀਤੇ 10-15 ਸਾਲਾਂ ਦੇ ਵਿੱਚ ਅਰਬਨ ਨਕਸਲ ਦੇ ਨਾਂ ਹੇਠ ਬਹੁਤ ਭਾਰੀ ਜ਼ੁਲਮ ਜਿਹੜਾ ਹੈ ਇਸ ਮੁਲਕ ਵਿੱਚ ਹੋਇਆ, ਪਰ ਸਾਡੀ ਕੌਮ ਦੇ ਵੱਡੇ ਹਿੱਸੇ ਨੂੰ ਇਹਦੇ ਬਾਰੇ ਇਸ ਕਰਕੇ ਨਹੀਂ ਪਤਾ ਕਿਉਂਕਿ ਸਾਡੀ ਆਪ ਦੀ ਵਿਪਤਾ ਏਡੀ ਵੱਡੀ ਹੈ, ਸਾਡੇ ਆਪ ਦੇ ਮਸਲੇ ਇੰਨੇ ਜ਼ਿਆਦਾ ਵੱਡੇ ਆ ਕਿ ਅਸੀਂ ਹੋਰਨਾਂ ਪਾਸਿਆਂ ਵੱਲ ਧਿਆਨ ਉਵੇਂ ਨਹੀਂ ਦੇ ਪਾਉਂਦੇ। ਸਾਨੂੰ ਲੱਗਦਾ ਕਿ ਇਹ ਕੋਈ ਹੋਰ ਉਹਨਾਂ ਦਾ ਆਪਦਾ ਮਸਲਾ ਹੋਣਾ, ਪਤਾ ਨਹੀਂ ਕੀ ਚੱਲ ਰਿਹਾ, ਪਰ ਇਹ ਅਰਬਨ ਨਕਸਲ ਵਾਲੀ ਗੱਲ ਹੁਣ ਅੱਗੇ ਵੱਧ ਕੇ ਸਾਡੀ ਕੌਮ ਦੇ ਵੀ ਗਲ ਪੈਣ ਜਾ ਰਹੀ ਹੈ। ਸੋ ਜਿਹੜੇ ਲੋਕ ਪੰਥ ਲਈ, ਪੰਜਾਬ ਲਈ, ਕੌਮ ਲਈ ਸੋਚਦੇ ਹੈ, ਜਿਹੜੇ ਸਿੱਖ ਹੱਕਾਂ ਦੀ ਰਾਖੀ ਲਈ ਖਾਲਿਸਤਾਨ ਤੱਕ ਦੀ ਗੱਲ ਕਰਦੇ ਆ, ਉਹਨਾਂ ਸਾਰਿਆਂ ਨੂੰ ਦਰੜਨ ਲਈ ਕਾਨੂੰਨ ਦੀ ਜਿਹੜੀ ਆ ਡਾਂਗ ਉਹ ਬਣਾ ਲਈ ਗਈ ਆ। ਉਹਨਾਂ ਨੇ ਜਦੋਂ ਇਸ ਦਾ ਕਹਿਰ ਸਾਡੀ ਕੌਮ ਤੇ ਢਾਉਣਾ, ਉਹ ਅਸੀਂ ਉਹਨੂੰ ਰੋਕ ਤਾਂ ਸਕਦੇ ਨਹੀਂ, ਪਰ ਸਾਡੀ ਤਿਆਰੀ ਤਾਂ ਹੋਣੀ ਚਾਹੀਦੀ ਹੈ, ਸਾਨੂੰ ਸਮਝ ਤਾਂ ਹੋਣੀ ਚਾਹੀਦੀ ਹੈ। ਸੋ ਜਿਹੜਾ ਇਹ ਸਾਰਾ ਮਾਹੌਲ ਆ, ਇਹਦੇ ਬਾਰੇ ਅੱਜ ਇੱਕ ਖਬਰ ਤਾਂ ਤੇਜਿੰਦਰਪਾਲ ਸਿੰਘ ਟਿੰਮਾ ਰਾਜਸਥਾਨ ਦੇ ਵਿੱਚ ਕਾਫੀ ਐਕਟਿਵ ਆ, ਸਿੱਖ ਕੌਮ ਦੇ ਮਸਲਿਆਂ ਬਾਰੇ ਬੀਤੇ ਲੰਮੇ ਅਰਸੇ ਤੋਂ ਸਰਗਰਮ ਹੈ। ਭਾਈ ਹਰਮਿੰਦਰ ਸਿੰਘ ਸੰਧੂ ਵਾਲੀ ਜਿਹੜੀ ਫੈਡਰੇਸ਼ਨ ਸੀ, ਉਹਦੇ ਵਿੱਚ ਜੋਧਪੁਰ ਜੇਲ੍ਹ 'ਚ ਵੀ ਰਿਹਾ। ਉਹਨੂੰ ਕਿਸੇ ਮਾਮੂਲੀ ਜੀ ਗੱਲ ਤੋਂ ਹੀ ਦੇਸ਼ ਧਰੋਹ ਦਾ ਪਰਚਾ ਬਣਾਉਣ ਦੀ ਖਬਰ ਜਿਹੜੀ ਆ ਉਹ ਸਾਹਮਣੇ ਆਈ। ਅੱਜ ਬਹੁਤ ਸਾਰੇ ਲੋਕਾਂ ਨੂੰ ਇਹ ਖਬਰ ਜਿਹੜੀ ਆ ਉਹ ਐਵੇਂ ਸਧਾਰਨ ਜੀ ਲੱਗਦੀ ਹੋਊਗੀ, ਕਿਉਂਕਿ ਇਹਦੇ ਨਾਲੋਂ ਵੱਡੀਆਂ, ਇਹਦੇ ਨਾਲੋਂ ਖਤਰਨਾਕ ਜਿਹੜੀਆਂ ਧਾਰਾਵਾਂ ਲਾ ਕੇ ਸਾਡੇ ਬੰਦਿਆਂ ਉੱਤੇ ਮੁਕੱਦਮੇ ਚੱਲਦੇ ਰਹੇ ਨੇ। ਪਰ ਜੇਕਰ ਇਹ ਨਵੇਂ ਕਾਨੂੰਨ ਦੇ ਹਿਸਾਬ ਨਾਲ ਮੁਕੱਦਮਾ ਦਰਜ ਹੋਇਆ ਤਾਂ ਸਾਨੂੰ ਇਹ ਇਤਿਹਾਸ ਵਿੱਚ ਹੋ ਸਕਦਾ ਕਹਿਣਾ ਪਵੇ ਕਿ ਸਭ ਤੋਂ ਪਹਿਲਾ ਹਮਲਾ ਜਿਹੜਾ ਸੀ ਉਹ ਤੇਜਿੰਦਰਪਾਲ ਸਿੰਘ ਟਿੰਮੇ ਦੇ ਰਾਹੀਂ ਹੋਇਆ ਸੀ ਨਵੇਂ ਕਾਨੂੰਨਾਂ ਦਾ। ਇਹ ਆਪਾਂ ਇਤਿਹਾਸ ਵਿੱਚ ਰੌਲਟ ਐਕਟ ਦਾ ਜਾਂ ਅੰਗਰੇਜ਼ਾਂ ਦੇ ਵੇਲੇ ਕਾਲੇ ਕਾਨੂੰਨਾਂ ਦੇ ਵਿਰੋਧ ਦਾ ਇਤਿਹਾਸ ਪੜ੍ਹਦੇ ਆਏ ਹਾਂ। ਆਪਾਂ ਆ ਜਿਹੜੇ ਖੇਤੀ ਵਾਲੇ ਕਾਲੇ ਕਾਨੂੰਨ ਨੇ, ਇਹਨਾਂ ਦੀ ਵੀ ਸਾਰਿਆਂ ਨੇ ਕਾਲੇ ਕਾਨੂੰਨ ਕਹਿ ਕੇ ਵਿਰੋਧਤਾ ਕੀਤੀ। ਪਰ ਆ ਜਿਹੜਾ ਅੱਜ ਹਮਲਾ ਹੋ ਰਿਹਾ, ਜਦੋਂ ਟਾਡਾ ਤੇ ਕੋਟਾ ਵਾਲੇ ਚੱਕਰ 'ਚ ਮੁਲਕ ਪਾਇਆ ਗਿਆ ਸੀ ਨਾ, ਉਦੋਂ ਵੀ ਸਾਰੇ ਭਾਰਤ ਦੇ ਲੋਕਾਂ ਨੂੰ ਪਹਿਲਾਂ ਕਾਇਲ ਕਰ ਲਿਆ ਗਿਆ ਸੀਗਾ ਕਿ ਇਹ ਤਾਂ ਆਪਾਂ ਸਿੱਖਾਂ ਦੇ ਨਗੰਦੇ ਕੱਸਣੇ ਆ। ਸੋ ਇਸੇ ਤਰੀਕੇ ਨਾਲ ਇਸ ਮੌਕੇ ਭਾਰਤ ਦੇ ਬਹੁ ਗਿਣਤੀ ਹਿੰਦੂ ਤਵੀਆਂ ਨੂੰ ਤਾਂ ਇਉਂ ਲੱਗਦਾ ਹੈ ਕਿ ਬਸ ਹਿੰਦੂ ਰਾਸ਼ਟਰ ਬਣਨ ਜਾ ਰਿਹਾ, ਜਿਹੜਾ ਵੀ ਅੜੂਗਾ ਉਹਨੂੰ ਇਹ ਨਵੇਂ ਕਾਨੂੰਨਾਂ ਦੇ ਰਾਹੀਂ ਸਿੱਧਾ ਕਰ ਲਵਾਂਗੇ। ਖੈਰ, ਇਹ ਜਿਹੜਾ ਸਾਡੇ ਅੱਜ ਦੇ ਮਾਹੌਲ ਵਿੱਚ ਗੱਲ ਕਰਨ ਵਾਲੀ ਆ ਉਹ ਇਹ ਹੈ ਕਿ ਜਦੋਂ ਪਹਿਲਾਂ ਕੋਈ ਹਿੰਦੂ ਤਵੀਏ ਸਾਡੇ ਜਜ਼ਬਾਤਾਂ ਨੂੰ ਲਾਂਬੂ ਲਾਉਂਦੇ ਰਹੇ ਹੈ ਤਾਂ ਆਪਣੀ ਕੌਮ ਉਹੋ ਜਿਹਾ ਜਵਾਬ ਦੇ ਦਿੰਦੀ ਰਹੀ ਹੈ। ਪਰ ਹੁਣ ਇਸ ਚੀਜ਼ ਦੇ ਵਿੱਚ ਇੱਕ ਨਵਾਂ ਦੌਰ ਜਿਹੜਾ ਹੈਗਾ ਉਹ ਬਣ ਜਾ ਰਿਹਾ ਕਿ ਜਿਸ ਤਰੀਕੇ ਨਾਲ ਕੁਲਦੀਪ ਚਾਹਲ ਨੇ ਲੁਧਿਆਣੇ ਵਾਲੀ ਘਟਨਾ ਤੋਂ ਬਾਅਦ, ਕੁਲਦੀਪ ਚਾਹਲ ਕਮਿਸ਼ਨਰ ਆਫ ਪੁਲਿਸ ਆ ਲੁਧਿਆਣੇ ਤੋਂ, ਔਰ ਕਾਫੀ ਜ਼ਿਆਦਾ ਇਹ ਐਕਟਿਵ ਅਫਸਰ ਆ। ਬੀਤੇ ਦੌਰ ਦੇ ਵਿੱਚ ਕਈ ਘਟਨਾਵਾਂ, ਵਾਰਦਾਤਾਂ ਦੇ ਵਿੱਚ ਇਸ ਅਫਸਰ ਦੇ ਕਰਕੇ ਚਰਚਾ ਬਣਦੀ ਰਹੀ ਹੈ। ਇਹ ਆਮ ਜਿਹਾ ਵਿਅਕਤੀ ਨਹੀਂ ਹੈਗਾ, ਬਸ ਇੰਨਾ ਸਮਝ ਲਿਆ ਜਾਵੇ। ਤੇ
ਇਸ ਅਫਸਰ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਤੇ, ਇਲੈਕਟ੍ਰੋਨਿਕ ਮੀਡੀਆ ਤੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਬਿਆਨ ਦੇਣ ਵਾਲਿਆਂ ਤੇ ਪੁਲਿਸ ਜਿਹੜੀ ਆ ਉਹ ਸ਼ਿਕੰਜਾ ਕਸੂਗੀ। ਇੱਕ ਪਾਸਿਓਂ ਦੇਖਣ ਨੂੰ ਗੱਲ ਬਹੁਤ ਵਧੀਆ ਲੱਗਦੀ ਕਿ ਜਿਹੜੇ ਬੰਦੇ ਧਾਰਮਿਕ ਭਾਵਨਾਵਾਂ ਭੜਕਾਉਂਦੇ ਆ ਉਹਨਾਂ ਖਿਲਾਫ ਪੁਲਿਸ ਜਿਹੜੀ ਆ ਉਹ ਕਾਰਵਾਈ ਕਰਿਆ ਕਰੂਗੀ, ਹੋਣੀ ਚਾਹੀਦੀ ਹੈ। ਆਪਾਂ ਤਾਂ ਸਭ ਤੋਂ ਵੱਧ ਝੱਲਦੇ ਆ ਇਸ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਸਾਡੇ ਤੇ ਅਟੈਕ ਹੁੰਦਾ, ਪਰ ਅਸਲ ਵਿੱਚ ਗੱਲ ਇਹ ਆ ਕਿ ਇਹ ਬਹੁ ਗਿਣਤੀ ਜਾਂ ਹਿੰਦੂ ਤਵੀਆਂ ਦੇ ਉੱਤੇ ਕਾਰਵਾਈ ਕਰਾਉਣ ਦੇ ਲਈ ਨਹੀਂ ਇਹ ਜਿਹੜਾ ਐਲਾਨ ਕੀਤਾ ਗਿਆ। ਅਸਲ ਵਿੱਚ ਇਹ ਸਿੱਖ ਨੌਜਵਾਨਾਂ ਦਾ ਨਗੰਦਾ ਕਸਣ ਦੇ ਲਈ ਕਾਰਵਾਈ ਜਿਹੜੀ ਆ ਉਹਦਾ ਐਲਾਨ ਕੀਤਾ ਗਿਆ। ਕਿਉਂਕਿ ਜੇਕਰ ਪੰਜਾਬ ਦੇ ਵਿੱਚ ਕਿਸੇ ਹਿੰਦੂ ਨੂੰ ਹੱਥ ਪਾਉਂਦੇ ਆ ਤਾਂ ਇਹਦਾ ਮਤਲਬ ਹੈਗਾ NIA, ਰਾ, IB ਤੇ ਇਸ ਮੁਲਕ ਦੀਆਂ ਖੂਫੀਆ ਏਜੰਸੀਆਂ ਵੱਲੋਂ ਉਹਨਾਂ ਅਫਸਰਾਂ ਨੂੰ ਇੱਕ ਤਰੀਕੇ ਨਾਲ ਫਿਰ ਸਜ਼ਾ ਦੇਣ ਦਾ, ਉਹਨਾਂ ਦੇ ਖਿਲਾਫ ਮਾਹੌਲ ਸਿਰਜਣ ਦਾ ਕਾਰਨ ਬਣ ਸਕਦਾ ਕਿ ਇਹਨਾਂ ਨੇ ਜੀ ਹਿੰਦੂ ਤੇ ਕਾਰਵਾਈ ਕੀਤੀ। ਇਸ ਮੁਲਕ ਦੇ ਵਿੱਚ ਪਹਿਲੇ ਦਿਨ ਤੋਂ ਹੀ ਚੱਲਦਾ ਆ ਰਿਹਾ। ਚੇਤੇ ਕਰੋ ਜਦੋਂ ਸੰਤ ਭਿੰਡਰਾਂਵਾਲੇ 1983 ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਆਪਣਾ ਇੱਥੇ 100-150 ਬੰਦਾ 1978 ਤੋਂ ਸਿੱਖ ਮਾਰਿਆ ਗਿਆ, ਪਰ ਕਿਸੇ ਨੂੰ ਕੋਈ ਫਰਕ ਨਹੀਂ ਪਿਆ। ਇੱਕ ਧੇਲੇ ਦਾ ਲਾਲਾ ਆਪਣੇ ਪਟਿਆਲੇ ਗੁਰਦੁਆਰੇ ਦੇ ਸਾਹਮਣੇ ਮਾਰਿਆ ਗਿਆ ਸੀ। ਪਟਿਆਲੇ ਕੋਈ ਹਿੰਦੂ ਤਵੀਏ ਕੋਈ ਆਪਦੀ ਗੜਬੜ ਚ ਮਾਰਿਆ ਗਿਆ ਤੇ ਉਹ ਤੋਂ ਕਹਿੰਦੇ ਜਿਹੜਾ ਗ੍ਰਹਿ ਮੰਤਰੀ ਸੀ ਜਾਂ ਹੋਰ ਵੱਡੇ ਗ੍ਰਹਿ ਸਕੱਤਰ, ਹੋਮ ਮਿਨਿਸਟਰ ਸਭ ਭੱਜੇ ਫਿਰਦੇ ਸੀ। ਇੰਦਰਾ ਗਾਂਧੀ ਤੱਕ ਰੌਲਾ ਪੈ ਗਿਆ ਵੀ ਹਾਏ ਪੰਜਾਬ ਚ ਇੱਕ ਹਿੰਦੂ ਕਿਵੇਂ ਮਰ ਗਿਆ। ਹਿੰਦੂ ਦੇ ਮਰ ਜਾਣ ਦੇ ਕਰਕੇ ਪਾਰਲੀਮੈਂਟ ਚ ਰੌਲਾ ਪੈਂਦਾ ਤੇ ਸਿੱਖ ਚਾਹੇ 150-200 ਨਿੱਤ ਮਰਦਾ ਰਹੇ ਤਾਂ ਕੋਈ ਇੱਥੇ ਮਸਲਾ ਨਹੀਂ। ਇਹੀ ਚੀਜ਼ ਇੱਥੇ ਹੁਣ ਹੋਣੀ ਹੈ ਕਿ ਜਿਹੜੀ ਆਹ ਪੁਲਿਸ ਨੇ ਐਲਾਨ ਕੀਤਾ ਹੈ ਕਿ ਜੀ ਅਸੀਂ ਸੋਸ਼ਲ ਮੀਡੀਆ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਤੇ ਕਾਰਵਾਈ ਕਰਾਂਗੇ। ਅਸਲ ਵਿੱਚ ਇਹ ਕਾਰਵਾਈ ਜਿਹੜੀ ਆ ਸਿੱਖਾਂ ਉੱਤੇ ਹੋਣੀ ਆ, ਕਿਸੇ ਹਿੰਦੂ ਤੇ ਨਹੀਂ ਹੋਣੀ। ਦੂਜੀ ਗੱਲ, ਇਹ ਤੋਂ ਪਹਿਲਾਂ ਵੀ ਆਪਾਂ ਦੇਖਿਆ ਜਦੋਂ ਸੁਧੀਰ ਸੂਰੀ ਕੋਈ ਨਾ ਕੋਈ ਭੈੜੀ ਗੱਲ ਕਹਿੰਦਾ ਸੀ, ਸਿੱਖ ਰੌਲਾ ਪਾਉਂਦੇ ਸੀ, ਉਹ ਸਿੱਖਾਂ ਨੂੰ ਟਿਕਾਉਣ ਦੇ ਲਈ ਉਹਨੂੰ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜ ਦਿੰਦੇ ਸੀ। ਉਹ ਜੇਲ੍ਹ ਦੇ ਵਿੱਚੋਂ ਹੋਰ ਤਕੜਾ ਹੋ ਕੇ ਆਉਂਦਾ ਸੀ ਤੇ ਹੋਰ ਜ਼ਿਆਦਾ ਪਹਿਲਾਂ ਨਾਲੋਂ ਵੀ ਜ਼ਿਆਦਾ ਮਾੜੀਆਂ ਗੱਲਾਂ ਕਰਦਾ ਸੀ। ਅਖੀਰ ਉਹਦਾ ਡੰਡਾ ਡੁੱਕਣਾ ਪਿਆ। ਹੁਣ ਇਸ ਚੀਜ਼ ਤੋਂ ਬਾਅਦ ਵਿੱਚ ਜਿਹੜਾ ਮਾਹੌਲ ਬਣਿਆ ਹੋਇਆ, ਉਹਨਾਂ ਨੇ ਇਹ ਕਾਨੂੰਨ ਵਾਲਾ ਰਾਹ ਫੜ ਲਿਆ ਕਿ ਜਿਹੜਾ ਵੀ ਸਿੱਖ ਸਾਰੇ ਪੰਜਾਬ ਦੇ ਵਿੱਚ ਪੰਥ ਦਾ ਦਰਦ ਰੱਖਦਾ, ਜਿਹੜੇ ਉਦੋਂ ਬੋਲਦੇ ਆ ਜਦੋਂ ਸੂਰੀ ਵਰਗੇ ਕੁਝ ਕਰਦੇ ਆ, ਉਹਨਾਂ ਨੂੰ ਜਿਹੜਾ ਨਗੰਦਾ ਕੱਸਿਆ ਜਾਵੇ। ਇਹਦੇ ਲਈ ਮੈਂ ਬੀਤੇ ਦੌਰ ਵਿੱਚ ਬੀਤੇ ਕਈ ਪ੍ਰੋਗਰਾਮਾਂ 'ਚ ਗੱਲ ਕੀਤੀ ਆ ਕਿ 5-4 ਸਾਲ ਪਹਿਲਾਂ ਲਿਸਟਾਂ ਬਣੀਆਂ ਸਾਡੇ ਪੰਜਾਬ ਦੇ ਵਿੱਚ। ਇੱਕ ਲੇਡੀ ਅਫਸਰ ਸਾਰੇ ਜ਼ਿਲ੍ਹਿਆਂ 'ਚ ਉਹ ਗਈ ਆ ਤੇ ਕੰਪਿਊਟਰ ਦੇ ਉੱਤੇ ਸਾਰਿਆਂ ਦੇ ਡੋਜ਼ੀਅਰ ਭਰੇ ਗਏ ਨੇ ਕਿ ਆਹ ਜਿਹੜੇ ਨੌਜਵਾਨ ਆ ਲੁਧਿਆਣੇ ਜ਼ਿਲ੍ਹੇ ਦੇ, ਆਹ ਹੁਸ਼ਿਆਰਪੁਰ ਦੇ, ਆਹ ਅੰਮ੍ਰਿਤਸਰ ਦੇ, ਮਤਲਬ ਸਾਰੇ ਪੰਜਾਬ ਦੇ ਉਹਨਾਂ ਨੌਜਵਾਨਾਂ ਦਾ ਡਾਟਾ ਕੰਪਿਊਟਰਾਈਜ਼ਡ ਕੀਤਾ ਗਿਆ ਜਿਹੜੇ ਪੰਥ ਦਾ ਦਰਦ ਰੱਖਦੇ ਆ, ਜਿਹੜੇ ਚਾਹੇ ਬਰਗਾੜੀ ਮੋਰਚਾ ਲੱਗ ਜੇ ਜਾਂ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦਾ ਮਸਲਾ ਹੋਵੇ, ਜਾਂ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਵੇ, ਜਾਂ ਭਾਈ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ ਕਰਨੀ ਹੋਵੇ, ਜਾਂ ਭਾਈ ਸੂਰਤ ਸਿੰਘ ਖਾਲਸਾ ਦਾ ਜਿਹੜਾ ਅੰਦੋਲਨ ਹੋਵੇ, ਜਾਂ ਕਿਸੇ ਫਿਲਮ ਦਾ ਰੌਲਾ ਪੈ ਜੇ, ਜਾਂ ਕਿਸੇ ਹੋਰ ਕੌਮੀ ਪੱਖ ਤੋਂ ਸੰਘਰਸ਼ ਚੱਲੇ। ਆਹ ਜਿਹੜੇ ਆ ਇਹ ਉਹ ਨੇ ਜਿਹੜੇ ਇਹਨਾਂ ਮਸਲਿਆਂ ਦੇ ਵਿੱਚ ਮੋਢੀ ਹੋ ਕੇ ਪੰਥ ਦੀ ਲੜਾਈ ਲੜਨ ਵਿੱਚ ਸਰਗਰਮੀ ਕਰਦੇ। ਇਹ ਤੋਂ ਅੱਗੇ ਫਿਰ ਕਲਾਸੀਫਿਕੇਸ਼ਨ ਅਲੱਗ-ਅਲੱਗ ਵਰਗ ਵੰਡ ਕੀਤੀ ਗਈ ਕਿ ਇਹਨਾਂ ਦੀਆਂ ਆਦਤਾਂ, ਇਹਨਾਂ ਦਾ ਸੁਭਾਅ, ਇਹਨਾਂ ਦੇ ਯਾਰ ਦੋਸਤ, ਇਹਨਾਂ ਦਾ ਸਰਕਲ ਕੀ ਆ। ਇਸ ਤੋਂ ਬਾਅਦ ਵਿੱਚ ਅੱਗੇ ਫਿਰ ਉਹਨਾਂ ਦੇ ਮੋਬਾਈਲ ਜਿਹੜੇ ਫੋਨ ਨੰਬਰ ਨੇ ਜਾਂ ਹੋਰ ਪਰਿਵਾਰਕ ਮੈਂਬਰਾਂ ਦਾ ਡਾਟਾ ਸਾਰਾ ਭਰ ਕੇ ਇੱਕ ਇਹੋ ਜਿਹਾ ਹਿਸਾਬ ਕਿਤਾਬ ਜਿਹਾ ਬਣਾ ਲਿਆ ਗਿਆ ਕਿ ਇਹਨਾਂ ਵਿੱਚੋਂ ਆਹ ਜਿਹੜੇ ਆ ਇਹਨਾਂ ਨੂੰ ਜੇਕਰ ਕਿਸੇ ਥਾਂ ਤੇ ਮਾੜਾ ਮੋਟਾ ਕਿਤੇ ਟਿਕਾ ਦਿੱਤਾ ਜਾਵੇ ਇਹ ਉੱਥੇ ਐਡਜਸਟ ਹੋ ਜਾਣਗੇ। ਮੈਂ ਇਹਦੇ ਬਾਰੇ ਸੌਖੀ ਜੀ ਪੰਜਾਬੀ 'ਚ ਗੱਲ ਦੱਸਾਂ
ਕਿ ਇੱਥੇ ਸਾਡੇ ਕੋਲੇ ਇੱਕ ਸਿੱਖ ਨੌਜਵਾਨਾਂ ਦੀ ਜਥੇਬੰਦੀ ਹੈ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ। ਇੱਕ ਟਾਈਮ ਦੇ ਉੱਤੇ ਉਸ ਜਥੇਬੰਦੀ ਦੀ 500 ਦੀ ਸਮਰੱਥਾ ਸੀ ਵੀ ਇਮੀਡੀਏਟ 500 ਸਿੰਘ ਉਹ ਇਕੱਠਾ ਕਰ ਸਕਦੇ, ਤੇ ਇਸ ਵੇਲੇ ਸਮਰੱਥਾ ਮਸਾਂ 50 ਬੰਦਿਆਂ ਦੀ ਰਹਿ ਗਈ। ਉਹ 450 ਬੰਦਾ ਕਿੱਥੇ ਚਲੇ ਗਿਆ? ਉਹ 450 ਬੰਦਾ ਜੇ ਕਿਤੇ ਗਿਆ ਤਾਂ ਉਹਨਾਂ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਅਲੱਗ-ਅਲੱਗ ਬੰਦਿਆਂ ਨੇ ਟੈਕਲ ਕੀਤਾ, ਤੇ ਉਹਨਾਂ ਨੂੰ ਕਈਆਂ ਨੂੰ ਤਾਂ ਵੀ ਚਲੋ ਜੀ ਤੁਹਾਨੂੰ, ਤੁਸੀਂ ਗਰੀਬ ਘਰ ਦੇ ਬੱਚੇ ਹੋ, ਤੁਹਾਨੂੰ 30,000 ਰੁਪਇਆ ਮਹੀਨਾ ਅਸੀਂ ਦੇਈ ਜਾਇਆ ਕਰਾਂਗੇ। ਹੁਣ 30,000 ਰੁਪਇਆ ਮਹੀਨਾ ਕੋਈ ਬੰਦਾ ਆਪਦੀ ਜੇਬ ਚੋਂ ਤਾਂ ਦੇ ਨਹੀਂ ਰਿਹਾ। ਸੋ ਭਾਰਤ ਸਰਕਾਰ ਦਾ ਹੀ ਇਹ ਪ੍ਰੋਜੈਕਟ ਹੋ ਸਕਦਾ ਜਾਂ ਹੈਗਾ ਕਿ ਇੱਕ ਬੰਦਾ ਮੂਹਰੇ ਲਾਤਾ ਕਿ ਤੂੰ ਇਹਨਾਂ ਪੰਥਕ ਦਰਦ ਰੱਖਦੇ ਨੌਜਵਾਨਾਂ ਨੂੰ ਕਾਣੇ ਕਰਕੇ ਰੱਖ। ਕਾਣੇ ਕੀ, ਉਹਨਾਂ ਬੰਦਿਆਂ ਦੀਆਂ ਲੋੜਾਂ ਨੇ, ਉਹਨਾਂ ਨੂੰ 30,000 ਰੁਪਇਆ ਮਹੀਨਾ, 30,000 ਰੁਪਇਆ ਮਹੀਨਾ ਜਦੋਂ ਲੋੜ ਪੈਂਦੀ ਆ ਉਦੋਂ ਉਹ ਫਿਰ ਕੌਮ ਦੇ ਉਸ ਮਸਲੇ 'ਚ ਜਥੇਬੰਦੀ ਨਾਲ ਜਾਂ ਕਿਸੇ ਧਿਰ ਨਾਲ ਜਾਣ ਦੀ ਬਜਾਏ ਉਸ ਬੰਦੇ ਵੱਲ ਦੇਖ ਰਹੇ ਹੁੰਦੇ ਆ ਕਿ ਜਿਵੇਂ ਇਹ ਕਹੂਗਾ ਜਿਹੜਾ ਸਾਨੂੰ ਹਰ ਮਹੀਨੇ 30,000 ਰੁਪਇਆ ਮਹੀਨਾ ਦਿੰਦਾ। ਨਾਲ ਦੀ ਨਾਲ ਉਹ ਉਹਨਾਂ ਨੂੰ ਅਗਲਾ ਕੰਮ ਇਹ ਕਿ ਤੁਸੀਂ ਜੀ ਇਹਨਾਂ ਪੰਥਕ ਸਰਗਰਮੀਆਂ ਦੇ ਬਾਰੇ ਜੇਕਰ ਆਪਣੇ ਤੌਰ ਦੇ ਉੱਤੇ ਕੁਝ ਕਰਨਾ ਹੈ ਤਾਂ ਉਹ ਕਰ ਲਓ, ਪਰ ਇਹਨਾਂ ਜਥੇਬੰਦੀਆਂ ਦੇ ਨਾਲ ਲੱਗ ਕੇ ਕੁਝ ਨਹੀਂ ਕਰਨਾ। ਜਾਂ ਤੀਜੀ ਚੀਜ਼ ਆ ਵੀ ਅਸੀਂ ਦੱਸਾਂਗੇ ਨਵੇਂ ਪੰਥਕ ਸਭਾ ਦੇ ਵਿੱਚ, ਖਾਲਿਸਤਾਨੀ ਸਭਾ ਦੇ ਵਿੱਚ ਨਵੇਂ ਪਲੇਟਫਾਰਮ ਤੇ ਨਵੇਂ ਚਿਹਰੇ ਉਭਾਰੇ ਜਾ ਰਹੇ ਨੇ, ਤੇ ਉਹਨਾਂ ਸਾਰਿਆਂ ਦੇ ਆਲੇ ਦੁਆਲੇ ਪੈਸੇ ਦੀ ਖੇਡ ਨਾਲ ਇੱਕ ਇਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ ਕਿ ਜਿਹੜੀ ਸਿੱਖ ਨੌਜਵਾਨੀ ਨੇ ਕੌਮ ਦੀ ਆਜ਼ਾਦੀ ਦੀ ਲੜਾਈ ਵਿੱਚ ਪੰਥਕ ਸਭਾ 'ਚ ਵਿਚਰ ਕੇ ਬਹੁਤ ਵੱਡੇ ਪੱਧਰ ਦੇ ਉੱਤੇ ਕੁਝ ਕਰਨਾ ਕਰਾਉਣਾ ਸੀ, ਉਹਨਾਂ ਨੂੰ ਨਿੱਕੇ-ਨਿੱਕੇ ਧੜਿਆਂ ਦੇ ਵਿੱਚ ਵੰਡ ਕੇ ਉਹਨਾਂ ਨੂੰ ਕੁਝ ਹੋਰ ਇਹੋ ਜਿਹੀਆਂ ਆਦਤਾਂ ਪਾਈਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਅੱਜ ਉਹਨਾਂ ਨੂੰ ਨੌਜਵਾਨਾਂ ਨੂੰ ਲੱਗਦਾ ਕਿ ਸਾਨੂੰ ਫਾਇਦਾ ਹੈ, ਪਰ ਭਵਿੱਖ ਵਿੱਚ ਉਹ ਚੀਜ਼ ਸਾਡੀ ਕੌਮ ਦਾ ਜਿਹੜਾ ਹਾਲ ਆ ਉਹ ਹੋਰ ਵੀ ਮਾੜਾ ਕਰਨ ਦੇ ਸਮਰੱਥ ਹੋਊਗੀ। ਜਿਵੇਂ ਕਿਸੇ ਸਿਆਣੇ ਬੰਦੇ ਨੂੰ ਪਤਾ ਹੈ ਕਿ ਜੇਕਰ ਅੱਜ ਇਸ ਨੌਜਵਾਨ ਨੂੰ ਆਹ ਆਦਤ ਪਾਈ ਜਾ ਰਹੀ ਹੈ ਤੇ ਭਵਿੱਖ ਵਿੱਚ ਇਹ ਆਦਤ ਇਹਨੂੰ ਲੈ ਬੈਠੂਗੀ, ਇਹ ਉਹ ਬੰਦਾ ਕਲਪਦਾ ਉਵੇਂ ਅਸੀਂ ਕਲਪ ਰਹੇ ਹਾਂ ਕਿ ਪੰਥਕ ਸਭਾ ਵਿੱਚ ਵਿਚਰਦੇ ਨੌਜਵਾਨਾਂ ਨੂੰ ਕਰਾਹੇ ਪਾਉਣ ਦੇ ਲਈ ਸ਼ੁਰੂਆਤ ਹੋ ਚੁੱਕੀ ਹੈ। ਉਹਨਾਂ ਨੂੰ ਸ਼ੁਰੂ 'ਚ ਨਹੀਂ ਲੱਗਦਾ, ਉਹਨਾਂ ਨੂੰ ਤਾਂ ਲੱਗਦਾ ਕਿ ਸਾਨੂੰ, ਸਾਡੇ ਨਾਲ ਤਾਂ ਆਹ ਬੰਦਾ ਜਦੋਂ ਦਾ ਆਇਆ ਸਾਡੀਆਂ ਤਾਂ ਅੱਖਾਂ ਖੁੱਲ ਗਈਆਂ, ਸਾਨੂੰ ਤਾਂ ਐਵੇਂ ਲਈ ਫਿਰਦੇ ਸੀ, ਆਹ ਦੇਖੋ ਜੀ ਹੁਣ ਅਸੀਂ ਜਿਹੜਾ ਮੰਜੀ ਸਾਹਿਬ ਕਥਾ ਕਰ ਸਕਦੇ ਹਾਂ, ਬੰਗਲਾ ਸਾਹਿਬ ਕਥਾ ਕਰ ਸਕਦੇ ਹਾਂ। ਹੁਣ ਇਹ ਜਿਹੜੇ ਨੌਜਵਾਨ ਨੇ ਇਹਨਾਂ ਸਾਰਿਆਂ ਦੀ ਇੱਕ ਖਾਸ ਤਰੀਕੇ ਦੀਆਂ ਲੋੜਾਂ ਨੇ, ਪੰਥਕ ਦਰਦ ਰੱਖਦੇ ਆ, ਕੌਮੀ ਸਭਾ 'ਚ ਵਿਚਰਦੇ ਆ, ਪਰ ਅੱਗੇ ਜਿਹੜਾ ਇਹਨਾਂ ਦਾ ਹਿਸਾਬ ਕਿਤਾਬ ਹੈ ਉਹ ਹੈ ਕਿ ਸਾਡੇ ਮਸਲੇ ਨੇ ਕੁਝ, ਉਹ ਮਸਲੇ ਜਿਹੜੇ ਨਿੱਜੀ ਨੇ ਉਹ ਕੌਮੀ ਦਰਦ ਰੱਖਣ ਵਾਲੀਆਂ ਜਥੇਬੰਦੀਆਂ, ਸ਼ਖਸੀਅਤਾਂ ਹੱਲ ਕਰਨ ਜੋਗੀਆਂ ਨਹੀਂ। ਸੋ ਸਰਕਾਰ ਨੇ ਇਹਨਾਂ ਦੀ ਐਕਸਪਲੋਇਟੇਸ਼ਨ ਸ਼ੁਰੂ ਕਰਤੀ। ਇਹ ਬਿਲਕੁਲ ਉਵੇਂ ਆ ਜਿਵੇਂ ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਜਿਹੜੇ ਜੇਲ੍ਹਾਂ 'ਚ ਨਜ਼ਰਬੰਦ ਮਾੜੇ ਕਿਰਦਾਰ ਵਾਲੇ ਗੁੰਡੇ ਬਦਮਾਸ਼, ਉਹਨਾਂ ਨੂੰ ਕਿਹਾ ਤੁਸੀਂ ਪੱਗਾਂ ਦਾੜੇ ਰੱਖੋ ਤੇ ਬਾਹਰ ਆਓ ਤੇ ਤੁਸੀਂ ਜੇਲ੍ਹਾਂ 'ਚੋਂ ਨਿਕਲ ਕੇ ਤੁਸੀਂ ਉਹ ਕੁਝ ਕਰਨਾ ਜਿਹਦੇ ਨਾਲ ਸਿੱਖ ਸੰਘਰਸ਼ ਦਾ ਬੇੜਾ ਗਰਕ ਹੋਊ। ਪਰ ਉਹਨਾਂ ਨੌਜਵਾਨਾਂ ਨੇ ਬਾਹਰ ਨਿਕਲ ਕੇ ਜੇਲ੍ਹਾਂ 'ਚੋਂ ਕੈਟ ਟਾਊਟ ਜਾਂ ਜੋ ਵਾਰਦਾਤਾਂ ਉਹਨਾਂ ਨੇ ਕੀਤੀਆਂ, ਉਹ ਪਹਿਲਾਂ ਕਿਸੇ ਨੂੰ ਸਮਝ ਹੀ ਨਹੀਂ ਸੀ ਲੱਗਦੀਆਂ ਵੀ ਇਹ ਵਾਰਦਾਤਾਂ ਕੌਣ ਕਰ ਰਿਹਾ। ਜਦੋਂ ਤੱਕ ਸਮਝ ਲੱਗੀ, ਹੁਣ ਬਿਸ਼ੱਕ ਦੀ ਖੰਭੇ ਜਿੱਡੇ ਲੇਖ ਲਿਖਦੇ ਰਹੋ, 2-2 ਘੰਟੇ ਦੀਆਂ ਤਕਰੀਰਾਂ ਝਾੜੀ ਜਾਓ, ਅੱਜ ਇਹ ਦਰਸਾਉਣਾ ਹੀ ਔਖਾ ਹੋਇਆ ਪਿਆ ਕਿ ਆਹ ਵਾਰਦਾਤ ਕਿਹੜੇ ਕੈਟ ਟੋਲੇ ਨੇ ਕੀਤੀ ਸੀ। ਉਦੋਂ ਮਾਹੌਲ ਇਹੋ ਜਿਹਾ ਬਣਾ ਦਿੱਤਾ ਗਿਆ ਕਿ ਇਹ ਵੀ ਸ਼ਾਇਦ ਖਾੜਕੂਆਂ ਦੀਆਂ ਵਾਰਦਾਤਾਂ ਨੇ, ਤੇ ਜੇ ਖਾੜਕੂ ਜਥੇਬੰਦੀਆਂ ਨੇ ਵਿਰੋਧ ਦੇ ਵਿੱਚ ਬਿਆਨ ਦਿੱਤੇ, ਨਿੰਦਿਆ ਕੀਤੀ, ਆਲੋਚਨਾ ਕੀਤੀ, ਤਾਂ ਉਹ ਸੈਂਸਰ ਬੋਰਡ ਵਾਲੇ ਅਖਬਾਰਾਂ ਚੱਕ ਕੇ ਲੈ ਕੇ ਕਹਿੰਦੇ ਜੀ ਨਹੀਂ, ਇਹ ਤਾਂ ਪੁਲਿਸ ਨੇ ਅਖਬਾਰ ਜਿਹੜਾ ਹੈਗਾ ਕਿ ਵੰਡਣ ਨਾ ਦਿੱਤਾ। ਕੁੱਲ ਮਿਲਾ ਕੇ ਸਰਕਾਰ ਕੋਲੇ ਬੜੀ ਤਾਕਤ ਹੈ, ਉਹ ਤੁਹਾਡੇ ਹੱਕ ਵਿੱਚ ਜਾਂਦੀ ਗੱਲ ਤੁਹਾਡੇ ਖਿਲਾਫ, ਤੇ ਤੁਹਾਡੇ ਖਿਲਾਫ ਜਾਂਦੀ ਗੱਲ ਤੁਹਾਡੇ ਹੱਕ ਵਿੱਚ ਕਿਵੇਂ ਭੁਗਤਾਉਣੀ ਆ, ਇਹ ਚੰਗੀ ਤਰ੍ਹਾਂ ਉਹ ਜਾਣਦੇ ਆ। ਸੋ ਮੈਂ ਇਹ ਬੇਨਤੀ ਕਰ ਰਿਹਾ ਕਿ ਹਰ ਜ਼ਿਲ੍ਹੇ ਵਾਂਗ ਇੱਥੇ ਅੰਮ੍ਰਿਤਸਰ ਦੇ ਵਿੱਚ ਵੀ
ਇਹੋ ਜਿਹੇ ਕੁਝ ਲੋਕ ਸਰਗਰਮ ਹੋਏ ਨੇ ਜਿਹੜੇ ਪੰਥਕ ਸਭਾ ਦੇ ਵਿੱਚ ਵਿਚਰਨ ਵਾਲੇ ਨੌਜਵਾਨਾਂ ਨੂੰ ਕਰਾਹੇ ਪਾ ਰਹੇ ਨੇ, ਜਾਂ ਉਹਨਾਂ ਦੀ એનર્ਜੀ ਜਾਂ ਉਹਨਾਂ ਦੀ ਸਮਰੱਥਾ ਜਿਹੜੀ ਆ ਉਹਨੂੰ ਆਪਣੇ ਹੱਥ ਵਿੱਚ ਕੰਟਰੋਲ ਕਰਕੇ ਉਹਨਾਂ ਨੂੰ ਆਪਦੇ ਹਿਸਾਬ ਨਾਲ ਚਲਾ ਰਹੇ ਨੇ। ਮਤਲਬ ਕਿ ਇੱਕ ਹੈਗੀ ਆ ਪੰਥਕ ਜਾਂ ਖਾਲਿਸਤਾਨੀ ਸਰਗਰਮੀ ਐਕਟੀਵਿਟੀ, ਇੱਕ ਹੈਗੀ ਆ ਕੰਟਰੋਲਡ ਕਿਸੇ ਇੰਡੀਅਨ ਸਟੇਟ ਸਿਸਟਮ ਦੇ ਨੁਮਾਇੰਦੇ ਦੇ ਹੱਥ ਵਿਚਲੀ ਸਰਗਰਮੀ, ਜਿਹਦੇ ਵਿੱਚ ਲੱਗਦਾ ਇਹ ਆ ਬੰਦੇ ਨੂੰ ਕਿ ਅਸੀਂ ਪੰਥ ਦਾ, ਕੌਮ ਦਾ ਜਾਂ ਖਾਲਿਸਤਾਨ ਦੇ ਸੰਘਰਸ਼ ਦਾ ਹੀ ਹਿੱਸਾ ਵਾਂ, ਪਰ ਉਹ ਹਿੱਸਾ ਕਿਸੇ ਹੋਰ ਚੀਜ਼ ਦਾ ਹੁੰਦੇ ਨੇ। ਹੌਲੀ ਹੌਲੀ ਉਹ ਇੰਨੇ ਕੁ ਅੱਗੇ ਉਸ ਗੱਲ 'ਚ ਲੰਘ ਜਾਂਦੇ ਆ ਕਿ ਉਹਨਾਂ ਦਾ ਇਹ ਮਿਲਵਰਤਨ ਜਿਹੜਾ ਉਹ ਫਿਰ ਉਹਨਾਂ ਨੂੰ ਘੇਰ ਲੈਂਦਾ ਤੇ ਉਹ ਇੱਕ ਭੰਬਲ ਭੂਸੇ 'ਚ ਫਸੇ ਹੋਏ, ਨਾ ਇੱਧਰ ਜੋਗੇ ਰਹਿੰਦੇ ਆ ਨਾ ਉੱਧਰ ਜੋਗੇ ਰਹਿੰਦੇ ਆ। ਇਸ ਗੱਲ ਨੂੰ ਇੱਥੇ ਪ੍ਰੈਕਟੀਕਲੀ ਅਸੀਂ ਆਲੇ ਦੁਆਲੇ ਦੇਖ ਰਹੇ ਹਾਂ। ਕਈਆਂ ਨੂੰ ਜਦੋਂ ਸਮਝਾਉਣ ਦਾ ਯਤਨ ਵੀ ਕਰਦੇ ਆ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹਨਾਂ ਦੇ ਕੋਈ ਆਪਦੇ ਹਿੱਤ ਨੇ, ਪਰ ਸੱਚਾਈ ਇਹ ਆ ਕਿ ਸਾਡਾ ਫਰਜ਼ ਬਣਦਾ ਕਿ ਅਸੀਂ ਸਿੱਖ ਕੌਮ ਨੂੰ ਕੂਕ ਕੇ ਦੱਸੀਏ ਕਿ ਇਸ ਵੇਲੇ ਆਹ ਪਹਾੜਾ ਵਾਪਰ ਰਿਹਾ ਤੇ ਇਹਦੇ ਆਉਣ ਵਾਲੇ ਸਮੇਂ 'ਚ ਆਹ ਨਤੀਜੇ ਨਿਕਲਣਗੇ। ਸੋ ਬੜੀ ਸਪਸ਼ਟਤਾ ਨਾਲ ਦੱਸ ਰਹੇ ਆ ਕਿ ਇੰਡੀਅਨ ਸਟੇਟ ਸਿਸਟਮ ਨੇ ਪੰਜਾਬ ਦੇ ਵਿੱਚ ਕੁਝ ਇਹੋ ਜਿਹੇ ਚਿਹਰੇ ਮੂਹਰੇ ਪੰਥਕ ਸਭਾਵਾਂ ਦੇ ਵਿੱਚ ਛੱਡੇ ਹੋਏ ਨੇ ਜਿਹੜੇ ਕੌਮ ਦੀ ਲੜਾਈ ਲੜ ਸਕਦੇ ਨੌਜਵਾਨਾਂ ਨੂੰ ਕਾਬੂ ਕਰਕੇ, ਉਹਨਾਂ ਨੂੰ ਕਾਣੇ ਕਰਕੇ, ਹਰੇਕ ਬੰਦੇ ਦੀਆਂ ਲੋੜਾਂ ਹੁੰਦੀਆਂ ਨੇ, ਉਹਨਾਂ ਲੋੜਾਂ ਦੇ ਹਿਸਾਬ ਨਾਲ ਉਹਨਾਂ ਨੂੰ ਕਾਣੇ ਕਰਕੇ ਆਪਦੇ ਏਜੰਡੇ ਹੇਠ, ਆਪਦੇ ਝੰਡੇ ਹੇਠ ਲਿਜਾ ਰਹੇ ਨੇ। ਉਹਨਾਂ ਪੰਥਕ ਸਭਾ ਵਿੱਚ ਵਿਚਰਦੇ ਨੌਜਵਾਨਾਂ ਨੂੰ ਵਹਿਮ ਹੀ ਪਿਆ ਰਹਿਣ ਦਿੰਦੇ ਆ ਕਿ ਆਪਾਂ ਕੌਮ ਦੀ ਗੱਲ ਹੀ ਕਰਦੇ ਹਾਂ, ਪਰ ਉਹ ਕੌਮ ਦੀ ਗੱਲ ਹੁੰਦੀ ਨਹੀਂ। ਸੋ ਇਸ ਗੱਲ ਦੇ ਵਿੱਚ ਅਸੀਂ ਬੜੇ ਸੁਚੇਤ ਹਾਂ ਕਿ ਇੱਥੇ ਆਹ ਵਿਅਕਤੀ ਨੇ, ਆਹ ਘਟਨਾਵਾਂ ਵਾਪਰ ਰਹੀਆਂ ਨੇ, ਪਰ ਸਾਨੂੰ ਇਸ ਮੌਕੇ ਤੱਕ ਹੱਲ ਕੋਈ ਨਹੀਂ ਦਿਖ ਰਿਹਾ। ਸੋ ਜਦੋਂ ਹੱਲ ਨਾ ਦਿਖਦਾ ਹੋਵੇ ਤਾਂ ਘੱਟੋ ਘੱਟ ਰੌਲਾ ਦਾ ਪਾ ਦੇਣਾ ਚਾਹੀਦਾ। ਬੀਤੇ ਦੌਰ ਵਿੱਚ ਵੀ ਕਈ ਪ੍ਰੋਗਰਾਮਾਂ 'ਚ ਮੈਂ ਇਹ ਗੱਲ ਆਖੀ ਆ, ਅੱਜ ਇਸ ਕਰਕੇ ਫੇਰ ਛੇੜੀ ਆ ਕਿਉਂਕਿ ਇਹ ਜਿਹੜਾ ਵਰਤਾਰਾ ਹੁਣ ਸਾਡੀਆਂ ਸਭਾ ਦੇ ਵਿੱਚ ਘਸਮਾਨ ਮਚਾਉਣ ਲਈ ਵੀ ਵਰਤਿਆ ਜਾ ਰਿਹਾ, ਕਿਸੇ ਖਾਸ ਪੰਥਕ ਆਗੂ ਜਾਂ ਜਥੇਬੰਦੀ ਦੇ ਖਿਲਾਫ ਮਾਹੌਲ ਸਿਰਜਣਾ ਹੋਵੇ, ਕਿਸੇ ਦੇ ਹੱਕ ਦੇ ਵਿੱਚ ਮਾਹੌਲ ਸਿਰਜਣਾ ਹੋਵੇ, ਇਸ ਚੀਜ਼ ਦੀ ਵਰਤੋਂ ਕੀਤੀ ਜਾਣ ਲੱਗ ਪਈ ਹੈ। ਭਾਈ ਗਜਿੰਦਰ ਸਿੰਘ ਹੈ, ਅੱਜ ਉਹਨਾਂ ਦੇ ਹੱਕ ਵਿੱਚ ਸਾਰਾ ਸਿੱਖ ਜਗਤ ਇਕਜੁੱਟ ਤੇ ਇਕਮੁੱਠ ਹੋਇਆ, ਸਾਂਝਾ ਦਰਦ ਜਿਹੜਾ ਹੈ ਉਹ ਮਹਿਸੂਸ ਕਰ ਰਿਹਾ। ਪਰ ਕੀ ਆਪਾਂ ਸੋਚ ਸਕਦੇ ਹਾਂ ਕਿ ਇਸੇ ਪੰਜਾਬ ਦੀ ਧਰਤੀ ਉੱਤੇ ਪੰਥਕ ਸਭਾ 'ਚ ਵਿਚਰਦੇ ਇੱਕ ਇਹੋ ਜਿਹਾ ਵਰਗ ਵੀ ਆ ਜਿਹਨੇ ਭਾਈ ਗਜਿੰਦਰ ਸਿੰਘ ਦੀ ਸ਼ਾਨ ਦੇ ਖਿਲਾਫ ਜਾਂ ਸਿੱਖ ਸੰਘਰਸ਼ ਦੇ ਖਿਲਾਫ ਆਮ ਕੋਈ ਬੰਦਾ ਉਹ ਗੱਲ ਕਵੇ ਤਾਂ ਗੱਲ ਸਮਝ ਆਉਂਦੀ ਹੈ ਜਿਹੜਾ ਵਿਰੋਧੀ ਹੈ, ਪਰ ਕਵੇ ਬੰਦਾ ਇਹ ਕਿ ਅਸੀਂ ਵੀ ਪੰਥ ਦੇ, ਕੌਮ ਦੇ ਸੇਵਾਦਾਰ, ਤੇ ਇੰਨੇ ਨੀਚ, ਇੰਨੇ ਮਾੜੇ, ਇੰਨੇ ਭੈੜੇ ਅਲਫਾਜ਼ ਬਈ ਜਦੋਂ ਉਹ ਮੈਂ ਪੜ੍ਹੇ ਜਾਂ ਮੈਨੂੰ ਦੱਸੇ ਗਏ ਜਾਂ ਮੇਰੇ ਕੋਲੇ ਭੇਜੇ ਗਏ, ਮੇਰਾ ਯਕੀਨ ਨਹੀਂ ਸੀ ਆਉਂਦਾ ਕਿ ਉਸ ਬੰਦੇ ਨੇ ਲਿਖੇ ਹੋਣ। ਪਰ ਉਹ ਕਿਉਂ ਲਿਖ ਪਾਇਆ? ਕਿਉਂਕਿ ਉਹ ਡੀਰੇਲ ਕੀਤਾ ਗਿਆ, ਕਰਾਹੇ ਪਾਇਆ ਗਿਆ। ਕਿਸੇ ਕੌਮ ਦੀ ਲੜਾਈ ਦੇ ਵਿੱਚ ਦੋ ਤਿੰਨ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੀ ਬੜੀ ਅਹਿਮੀਅਤ ਹੁੰਦੀ ਹੈ। ਇੱਕ ਤਾਂ ਮਾਇਆ, ਪੈਸਾ, ਧੇਲਾ, ਇਹ ਤੋਂ ਬਗੈਰ ਤਾਂ ਗੱਲ ਚੱਲਦੀ ਨਹੀਂ। ਦੂਜਾ ਜਿਹੜਾ ਹੈ ਮਨੁੱਖੀ ਸ਼ਕਤੀ, ਜਿਹੜੇ ਐਕਟਿਵਿਸਟ ਨੇ ਸਾਡੇ। ਸੋ ਇੱਕ ਪਾਸੇ ਤਾਂ ਉਹ ਨੌਜਵਾਨੀ, ਉਹ ਸਾਡੀ ਕੌਮ ਦੀ ਸ਼ਕਤੀ ਤੇ ਸਮਰੱਥਾ ਜਿਹਨੇ ਪੰਥ ਦੀ ਲੜਾਈ ਅੱਗੇ ਤੋਰਨੀ ਸੀ, ਉਹਨੂੰ ਕਰਾਹੇ ਪਾ ਕੇ ਲਹਿਰ ਦੀ ਅਸਲ ਧਿਰ ਨਾਲ ਟਕਰਾਇਆ ਜਾ ਰਿਹਾ। ਇੱਕ ਤਾਂ ਕਰਾਹੇ ਪਾਇਆ ਜਾ ਰਿਹਾ, ਦੂਜਾ ਉਹਨਾਂ ਨੂੰ ਕੰਮ ਇਹ ਦਿੱਤਾ ਜਾ ਰਿਹਾ ਕਿ ਜਿਹੜੇ ਅਸਲੀ ਕੌਮ ਦੀ ਲੜਾਈ, ਪੰਥ ਦੀ ਲੜਾਈ ਲੜ ਰਹੇ ਨੇ, ਉੱਥੇ ਘਸਮਾਨ ਜਾ ਪਾਈ ਅੱਖ, ਪਤਾ ਉਹਨਾਂ ਨੂੰ ਲੱਗਦਾ ਨਹੀਂ ਕਿਸੇ ਗੱਲ ਦਾ। ਦੂਸਰਾ ਜਿਹੜਾ ਹੈਗਾ ਪੈਸੇ ਵਾਲੀ ਗੱਲ, ਉਹਦੇ ਵਿੱਚ ਬੀਤੇ ਦੌਰ ਵਿੱਚ ਵੀ ਮੈਂ ਇਹ ਵਰਤਾਰੇ ਉੱਤੇ ਬੋਲਿਆ, ਅੱਜ ਫੇਰ ਇਹ ਗੱਲ ਸਪਸ਼ਟ ਕਰਦਾ ਹੈ ਕਿ ਜਦੋਂ ਸੋਸ਼ਲ ਮੀਡੀਆ ਦਾ ਦੌਰ ਆਇਆ
ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਸਿੱਖ ਸੰਘਰਸ਼ ਨਾਲ ਸੰਬੰਧਿਤ ਸ਼ਹੀਦ ਪਰਿਵਾਰ, ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੇ ਪਰਿਵਾਰ, ਜਾਂ ਹੋਰ ਜਿਹੜੇ 1978 ਤੋਂ ਚੱਲੇ ਸੰਘਰਸ਼ ਕਰਕੇ ਜਿਨ੍ਹਾਂ ਨੂੰ ਇਸ ਇੰਡੀਅਨ ਸਟੇਟ ਦੇ ਟੈਰੋਰਿਜ਼ਮ ਦਾ ਵਿਕਟਮ ਬਣਨਾ ਪਿਆ, ਜਿਹੜੇ ਸ਼ਿਕਾਰ ਸੀ, ਭਾਰਤੀ ਹਕੂਮਤ ਦੀ ਦਹਿਸ਼ਤਗਰਦੀ ਦੇ ਸਤਾਏ ਹੋਏ ਲੋਕਾਂ ਨੂੰ ਮਾਇਕ ਮਦਦ ਦੀ ਲੋੜ ਸੀ ਤੇ ਵਿਦੇਸ਼ਾਂ ਵਿੱਚ ਸਿੱਖ ਸੰਗਤਾਂ ਨੇ ਇਸ ਪਾਸੇ ਧਿਆਨ ਦਿੱਤਾ। ਬੜੀ ਵੱਡੀ ਗਿਣਤੀ ਵਿੱਚ ਇੱਥੇ ਮਾਇਆ ਆਉਣ ਲੱਗੀ। ਸੰਗਤਾਂ ਦਸਵੰਧ ਭੇਜਦੀਆਂ ਸੀ, ਇੱਥੇ ਦਸਵੰਧ ਸੰਗਤਾਂ 'ਚ ਵੰਡਿਆ ਜਾਂਦਾ ਸੀ। ਜਦੋਂ 2012-13 ਤੋਂ ਬਾਅਦ ਸਟੇਟ ਸਿਸਟਮ ਨੂੰ ਇਸ ਗੱਲ ਦਾ ਪਤਾ ਲੱਗਿਆ, NIA ਨੇ ਤੇ ਹੋਰ ਇਹੋ ਜਿਹੀਆਂ ਕਈ ਫੋਰਸਾਂ ਨੇ ਇਹਦੇ ਖਿਲਾਫ ਇੱਕ ਬਹੁਤ ਸਖਤੀ ਨਾਲ ਪੰਗਾ ਖੜਾ ਕੀਤਾ ਸੀ, ਜਿਹਦੇ ਵਿੱਚ ਸੱਦ ਕੇ ਲੋਕਾਂ ਨੂੰ ਡਰਾਇਆ ਧਮਕਾਇਆ ਗਿਆ। ਤੇ ਇਸ ਚੱਕਰ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਫਿਰ ਜਿਹੜੇ ਇੱਥੇ ਮਾਇਆ ਦਸਵੰਧ ਲੈ ਕੇ ਵੰਡਦੇ ਸੀ ਉਹ ਵੀ ਹਟ ਗਏ ਤੇ ਬਾਹਰਲੇ ਵੀ ਹਟ ਗਏ। ਪਰ ਜਦੋਂ ਸਿਸਟਮ ਨੇ ਦੇਖਿਆ ਕਿ ਬਾਹਰੋਂ ਉਹਨਾਂ ਨੇ ਕਿਸੇ ਹੋਰ ਤਰੀਕੇ ਨਾਲ ਮਾਇਆ ਭੇਜਣੀ ਸ਼ੁਰੂ ਕਰ ਦੇਣੀ ਆ, ਤਾਂ ਇਸ ਚੀਜ਼ ਦਾ ਵੀ ਹੱਲ ਕੱਢਿਆ ਜਾਵੇ। ਸੋ ਹੱਲ ਫਿਰ ਇਹ ਕੱਢਿਆ ਗਿਆ ਕਿ ਕੁਝ ਬੰਦੇ ਇਹੋ ਜਿਹੇ ਪੈਦਾ ਕਰੀਏ ਜਿਹੜੇ ਉਸ ਬਾਹਰੋਂ ਆਉਂਦੇ ਦਸਵੰਧ ਨੂੰ ਕਿਸੇ ਇਹੋ ਜਿਹੀ ਥਾਂ ਤੇ ਲਾਉਣ ਜਿਹਦਾ ਪੰਥ ਨੂੰ ਫਾਇਦਾ ਕੋਈ ਨਾ ਹੋਵੇ। ਇਸ ਚੱਕਰ ਦੇ ਵਿੱਚ ਅਸੀਂ ਇਸ ਖੇਡ ਦਾ ਆਪ ਹਿੱਸਾ ਰਹੇ ਹਾਂ, ਸਾਡੇ ਸਾਹਮਣੇ ਸਾਰਾ ਕੁਝ ਵਰਤਿਆ। ਕਈ ਇਹੋ ਜਿਹੀਆਂ ਇੱਥੇ ਗੱਲਾਂ ਬਾਤਾਂ ਵਾਪਰੀਆਂ ਜਦੋਂ ਸਾਨੂੰ ਖੁਦ ਨੂੰ ਲੜਨਾ ਪਿਆ ਬੰਦਿਆਂ ਨਾਲ ਕਿ ਇਹ ਸਾਡੀ ਕੌਮ ਐਡੀ ਛੋਟੀ ਗਿਣਤੀ ਚ ਆ ਤੇ ਉਹਦਾ ਵੀ ਸਭ ਤੋਂ ਛੋਟਾ ਹਿੱਸਾ ਬਾਹਰੋਂ ਦਸਵੰਧ ਭੇਜਦਾ। ਉਸ ਦਸਵੰਧ ਦੀ ਜਿਨ੍ਹਾਂ ਨੂੰ ਅਸਲ ਵਿੱਚ ਲੋੜ ਹੈ ਉਹ ਹੈਗੇ ਆ ਜਿਹੜੇ ਭਾਰਤੀ ਹਕੂਮਤੀ ਦਹਿਸ਼ਤਗਰਦੀ ਦੇ ਸਤਾਏ ਹੋਏ ਵਿਕਟਮ ਪਰਿਵਾਰ ਨੇ, ਉਹਨਾਂ ਨੂੰ ਲੋੜ। ਤੇ ਇਸ ਪੈਸੇ ਨੂੰ ਜੇਕਰ ਤੁਸੀਂ ਜਿਨ੍ਹਾਂ ਕਾਰਜਾਂ 'ਚ ਲਾਉਣ ਲੱਗੇ ਹੋ, ਫਲਾਣੇ ਦੀ ਲੱਤ ਟੁੱਟ ਗਈ, ਫਲਾਣੇ ਦਾ ਘਰ ਡਿੱਗ ਪਿਆ, ਫਲਾਣੇ ਥਾਂ ਤੇ ਆ ਹੋ ਗਿਆ, ਇਹਦੇ ਨਾਲ ਤਾਂ ਸਾਡੇ ਉਹ ਅਸਲੀ ਲੋੜਵੰਦ ਪਰਿਵਾਰ ਜਿਨ੍ਹਾਂ ਨੂੰ ਇਸ ਮਾਇਆ ਦੇ ਮਿਲ ਜਾਣ ਨਾਲ ਕਾਫੀ ਜ਼ਿਆਦਾ ਉਹਨਾਂ ਦਾ ਦਿਨ ਸੌਖੇ ਲੰਘ ਸਕਦੇ ਆ, ਉਹ ਕਿੱਧਰ ਜਾਣਗੇ। ਜਿਹੜੇ ਕਾਰਜਾਂ ਲਈ ਸਟੇਟ ਨੇ ਪੈਸੇ ਦੇਣੇ, ਜਿਹੜੇ ਕੰਮਾਂ ਲਈ ਭਾਰਤੀ ਹਕੂਮਤ ਦੀ ਜ਼ਿੰਮੇਵਾਰੀ ਬਣਦੀ ਹੈ ਜਾਂ ਪੰਜਾਬ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਉਹ ਪੈਸੇ ਅਸੀਂ ਕਿਉਂ ਆਪਦੀ ਕੌਮ ਦਾ ਖਰਚੀਏ। ਕੋਈ ਸੜਕ ਬਣਾਉਣ ਤੁਰ ਪਿਆ, ਕੋਈ ਹੋਰ ਪੁਲ ਬਣਾਉਣ ਤੁਰ ਪਿਆ, ਤੇ ਭਾਰਤੀ ਸਟੇਟ ਕਰੋੜਾਂ ਅਰਬਾਂ ਰੁਪਈਏ ਸਾਡੀ ਕੌਮ ਕੋਲੋਂ ਵੀ ਤੇ ਇਸ ਮੁਲਕ ਦੇ ਲੋਕਾਂ ਕੋਲੋਂ ਟੈਕਸ ਅਗਰਾਉਂਦੀ ਹੈ। ਉਸ ਪੈਸੇ ਨਾਲ ਮੁਲਕ ਦੇ ਵਿੱਚ ਇਹੋ ਜਿਹੇ ਜਿਹੜੇ ਡਿਵੈਲਪਮੈਂਟ ਜਿਹਨੂੰ ਕਹਿੰਦੇ ਆ ਵਿਕਾਸ, ਉਹ ਕਰਨਾ ਉਹਨਾਂ ਦਾ ਕੰਮ। ਪਰ ਉਹਨਾਂ ਦਾ ਕੰਮ ਸਾਡੇ ਬੰਦੇ ਉਹਨਾਂ ਤੋਂ ਪਹਿਲਾਂ ਹੀ, ਜੇਕਰ ਸਰਕਾਰ ਕਿਸੇ ਗੱਲ ਵਿੱਚ ਅਸਫਲ ਹੈ ਤਾਂ ਸਾਡਾ ਫਰਜ਼ ਇਹ ਬਣਦਾ ਕਿ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਸਟੇਟ ਦੇਖੋ ਕਿੰਨੀ ਕਲੈਣੀ ਆ, ਕਿੰਨੀ ਮਾੜੀ ਹੈ। ਸਾਡੇ ਮਾਇਆ ਸਾਤੋਂ ਟੈਕਸ ਦੇ ਰੂਪ ਚ ਪੈਸੇ ਇਕੱਠੇ ਕਰਦੀ ਆ, ਪਰ ਸਾਡੇ ਕੰਮ ਨਹੀਂ ਕਰਦੀ। ਪਰ ਸਾਡੇ ਬੰਦਿਆਂ ਨੇ ਨਵਾਂ ਹੀ ਕੰਮ ਫੜ ਲਿਆ ਕਿ ਜਿਹੜੀ ਸਾਡੀ ਕੌਮ ਦਾ ਦਸਵੰਧ ਦੀ ਮਾਇਆ ਸੀ ਉਹਨੂੰ ਇਹੋ ਜਿਹੇ ਕੰਮਾਂ 'ਚ ਲਾਉਣਾ ਸ਼ੁਰੂ ਕਰ ਦਿੱਤਾ। ਇੱਥੇ ਇੱਕ ਮੀਟਿੰਗ ਰਣਜੀਤ ਐਵਨਿਊ ਦੇ ਵਿੱਚ ਹੋਈ, ਜਿੱਥੇ ਇਹੋ ਜਿਹੇ ਪੰਥਕ ਦਰਦ ਰੱਖਣ ਵਾਲੇ ਤੇ ਬਾਹਰੋਂ ਦਸਵੰਧ ਇਕੱਠਾ ਕਰਕੇ ਇੱਥੇ ਲੋੜਵੰਦ ਪਰਿਵਾਰਾਂ ਨੂੰ ਜਾਂ ਇੰਡੀਅਨ ਸਟੇਟ ਦੇ ਜ਼ੁਲਮ ਦੇ ਸਤਾਏ ਪਰਿਵਾਰਾਂ ਨੂੰ ਵੰਡਣ ਵਾਲਿਆਂ ਦਾ ਕਾਫੀ ਇੱਥੇ 10-20 ਜਾਣਿਆਂ ਦਾ ਇਕੱਠ ਹੋਇਆ। ਉੱਥੇ ਜਦੋਂ ਮੈਨੂੰ ਮੌਕਾ ਮਿਲਿਆ ਮੈਂ ਇਹੀ ਗੱਲ ਆਖੀ, ਔਰ ਇਹ ਗੱਲ 10-12 ਸਾਲ ਪੁਰਾਣੀ ਹੈ ਕਿ ਆਪਾਂ ਆਉਣ ਵਾਲੇ ਸਮੇਂ 'ਚ ਦੇਖਿਓ ਪਛਤਾਵਾਂਗੇ ਜਿਹੜਾ ਆਪਾਂ ਰਾਹ ਫੜ ਰਹੇ ਹਾਂ। ਇਹ ਜਿਹੜਾ ਖੂਹ ਆ ਜਿੱਥੇ ਅਸੀਂ ਪੈਸਾ ਸੁੱਟਣ ਤੁਰ ਪਏ, ਸਾਨੂੰ ਇੱਕੋ ਕੰਮ ਰੱਖਣਾ ਚਾਹੀਦਾ ਕਿ ਸਾਡਾ ਕੰਮ ਪੰਥ ਨੂੰ, ਕੌਮ ਨੂੰ ਸਮਰਪਿਤ ਸ਼ਹੀਦ ਪਰਿਵਾਰ ਜਾਂ ਜਿਹੜਾ 'ਚ ਨਜ਼ਰਬੰਦ ਜਾਂ ਜਿਨ੍ਹਾਂ ਦੇ ਪੁੱਤ, ਜਿਨ੍ਹਾਂ ਦੇ ਮਾਪੇ, ਜਿਨ੍ਹਾਂ ਦੇ ਸਿਰ ਦੇ ਸਾਈਂ ਇਸ ਸੰਘਰਸ਼ ਦੇ ਵਿੱਚ ਲੇਖੇ ਲੱਗੇ ਆ, ਉਹਨਾਂ ਦਾ ਅਸੀਂ ਖਬਰਸਾਰ, ਉਹਨਾਂ ਦੀ ਖੈਰ ਸੁੱਖ ਇਸ ਦਸਵੰਧ ਨਾਲ ਲਈਏ। ਬਹੁਤ ਸਾਰਿਆਂ ਨੂੰ ਉਦੋਂ ਇਹ ਗੱਲ ਚੰਗੀ ਨਹੀਂ ਸੀ ਲੱਗੀ, ਪਰ ਅੱਜ ਸਾਰੇ ਮੰਨਦੇ ਆ।
ਅੱਜ ਵੀ ਇੱਕ ਇਹੋ ਜਿਹੇ ਸੱਜਣ ਨਾਲ ਬੈਠਣ ਦਾ ਮੌਕਾ ਮਿਲਿਆ ਜਿਹਨੇ ਇਹ ਗੱਲ ਚਿੱਤੇ ਕਰਾਈ ਕਿ ਘੁਮਾਣ ਜੀ ਤੁਸੀਂ ਉਦੋਂ ਬਿਲਕੁਲ ਸਹੀ ਕਹਿੰਦੇ ਸੀ। ਅੱਜ ਇੱਥੇ ਸਾਡੀਆਂ ਸਿੱਖ ਜਥੇਬੰਦੀਆਂ ਦੀਆਂ ਸਰਗਰਮੀਆਂ ਉੱਤੇ ਇਸ ਗੱਲ ਦਾ ਬਹੁਤ ਅਸਰ ਪਿਆ ਹੋਇਆ। ਜਦੋਂ ਵੀ ਕੋਈ ਪੰਥਕ ਸਰਗਰਮੀ ਚੱਲਦੀ ਆ, ਸੋਸ਼ਲ ਮੀਡੀਆ ਦੇ ਰਾਹੀਂ ਕੁਝ ਬੰਦੇ ਨੈਰੇਟਿਵ ਸਿਰਜਣ ਬਹਿ ਜਾਂਦੇ ਆ ਕਿ ਜੀ ਤੁਸੀਂ ਕਿਹੜੀ ਕੌਮ ਦੀ ਗੱਲ ਕਰਦੇ ਹੋ, ਆ ਫਲਾਨਾ ਪਰਿਵਾਰ ਰੁਲਿਆ ਫਿਰਦਾ। ਵੀਡੀਓ ਪਾ ਕੇ, ਫੋਟੋਆਂ ਪਾ ਕੇ ਕਿਸੇ ਨਾ ਕਿਸੇ ਸ਼ਹੀਦ ਪਰਿਵਾਰ ਦਾ, ਕਿਸੇ ਨਾ ਕਿਸੇ ਇੰਡੀਅਨ ਸਟੇਟ ਦੇ ਸਤਾਏ ਹੋਏ ਪਰਿਵਾਰ ਦਾ ਵੇਰਵਾ ਪਾ ਕੇ ਖਿਲਾਫ ਮਾਹੌਲ ਸਿਰਜਿਆ ਜਾਂਦਾ। ਤੇ ਹੁਣ ਗੱਲ ਦਾ ਅਸਲੀ ਸਿਰਾ, ਇੱਕ ਪਾਸੇ ਤਾਂ ਸੰਗਤ ਨੂੰ ਜਿਹੜਾ ਬਾਹਰੋਂ ਮਾਇਆ ਆਉਂਦੀ ਸੀ ਦਸਵੰਧ, ਉਹਨੂੰ ਰੋਕ ਦਿੱਤਾ ਗਿਆ, ਪਰ ਜਿਹੜੀ ਆਉਂਦੀ ਵੀ ਸੀ ਉਹਨੂੰ ਇੱਥੇ ਕਰਾਹੇ ਪਾ ਕੇ ਡੀਰੇਲ ਕਰਕੇ ਪੁੱਠੇ ਸਿੱਧੇ ਕੰਮਾਂ 'ਚ ਲਵਾ ਦਿੱਤਾ ਗਿਆ। ਤੇ ਜੇਕਰ ਅੱਜ ਵੀ ਕੋਈ 4 ਪੈਸੇ ਭੇਜਣ ਦੀ ਹਿੰਮਤ ਕਰ ਬੈਠੇ, ਉਹਦੇ ਸਾਹਮਣੇ ਇਹ ਗੱਲ, ਜਦੋਂ ਉਹ ਬੰਦਾ ਦੂਰ ਦਰਾਡੇ ਬੈਠਾ ਇਹ ਪੜਦਾ ਕਿ ਮੈਂ ਜੇ ਮਾਇਆ ਭੇਜੀ ਵੀ ਤਾਂ ਇਹਨਾਂ ਨੇ ਤਾਂ ਕਿਸੇ ਇਹੋ ਜਿਹੇ ਕੰਮ 'ਚ ਹੀ ਲਾਉਣੀ ਆ ਜਿਹਦਾ ਕੌਮ ਨੂੰ ਫਾਇਦਾ ਨਹੀਂ, ਸ਼ਹੀਦ ਪਰਿਵਾਰਾਂ ਦੀ ਕੋਈ ਸਾਰ ਨਹੀਂ ਲੈਂਦਾ। ਸੋ ਇਸ ਤਰੀਕੇ ਨਾਲ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਪਾਇਆ ਜਾ ਰਿਹਾ ਕਿ ਇਸ ਸਿੱਖ ਸੰਘਰਸ਼ ਦਾ ਹਿੱਸਾ ਨਾ ਬਣੋ, ਬਾਅਦ 'ਚ ਕੋਈ ਨਹੀਂ ਪੁੱਛਦਾ ਹੁੰਦਾ। ਇਹ ਗੱਲ ਬਣਾਉਣ ਦੇ ਵਿੱਚ ਕੁਝ ਸਾਡੇ ਇਹੋ ਜਿਹੇ ਚੈਨਲਾਂ ਵਾਲੇ ਭਰਾ ਵੀ ਲੱਗੇ ਹੋਏ ਨੇ ਜਿਹੜੇ ਕਹਿੰਦੇ ਅਸੀਂ ਪੰਥ ਦਾ ਬੜਾ ਦਰਦ ਰੱਖਦੇ। ਮੈਂ ਇਹਨਾਂ ਵਿੱਚੋਂ ਕਈਆਂ ਨੂੰ ਮਿਲ ਕੇ ਫੋਨ ਕਰਕੇ ਬੇਨਤੀ ਕਰ ਚੁੱਕਿਆ ਕਿ ਤੁਸੀਂ ਇਹਨਾਂ ਰੋਣ ਧੋਣ ਜਾਂ ਕਿਉਂ ਦਿਖਾਉਂਦੇ ਹੋ? ਤੁਸੀਂ ਉਹ ਮਾਈ ਜਾਂ ਜਿਹੜੇ ਘਰ ਗਏ ਹੁੰਦੇ ਆ ਉਹਦਾ ਸ਼ਹੀਦ ਦਾ ਬਾਪ, ਉਹ ਪੂਰਾ ਠੋਕ ਵਜਾ ਕੇ ਚੜ੍ਹਦੀ ਕਲਾ 'ਚ ਗੱਲ ਕਰ ਰਿਹਾ ਹੁੰਦਾ ਕਿ ਸ਼ੁਕਰ ਆ ਸਾਡੇ ਪੁੱਤ ਨੇ ਕੌਮ ਲਈ ਕੁਰਬਾਨੀ ਕੀਤੀ ਹੈ। ਪਰ ਸਵਾਲ ਪੁੱਛਣ ਵਾਲਾ ਪਿੱਛੋਂ ਰੋਣ ਧੋਣ ਜੇ ਵਾਲੀ ਬੜੀ ਦਰਦ ਭਰੀ ਜੀ ਟਿਊਨ ਚਲਾ ਦਿੰਦੇ ਆ ਤੇ ਲੱਗਣ ਇਉਂ ਲਾ ਦਿੰਦੇ ਆ ਬਈ ਜਿਵੇਂ ਇਹ ਪਰਿਵਾਰ ਤਾਂ ਬਹੁਤ ਕਲਪਿਆ ਪਿਆ ਵੀ ਕਿੱਥੇ ਸਾਡਾ ਮੁੰਡਾ ਜਿਹੜਾ ਹੈ ਉਹ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਚਲਾ ਗਿਆ। ਇਸ ਚੀਜ਼ ਨੇ ਸਾਡਾ ਬਹੁਤ ਨੁਕਸਾਨ ਕਰਨਾ ਸ਼ੁਰੂ ਕੀਤਾ ਹੋਇਆ। ਇਹ ਗੱਲਾਂ ਦੇਖਣ ਨੂੰ ਜਾਂ ਏਦਾਂ ਜਦੋਂ ਕਰਦੇ ਆ ਕਈਆਂ ਨੂੰ ਲੱਗਦਾ ਵੀ ਇਹ ਕੋਈ ਏਡੀ ਗੱਲ ਨਹੀਂ, ਪਰ ਸੱਚਾਈ ਇਹ ਆ ਕਿ ਲਹਿਰ ਦੇ ਬਾਰੇ, ਕੌਮ ਦੇ ਸੰਘਰਸ਼ ਦੇ ਬਾਰੇ ਜੇਕਰ ਇੱਕ ਚੀਜ਼ ਕਰਕੇ ਲੋਕਾਂ ਦੇ ਦਿਲ ਦਿਮਾਗ ਵਿੱਚ ਨਾ ਵਾਚਕ ਪਾਈ ਜਾਏ ਤਾਂ ਅਖੀਰ ਇੱਕ ਇਹੋ ਜਿਹਾ ਨੈਰੇਟਿਵ ਬਣਦਾ ਹੈ ਜਿਹਦੇ ਕਰਕੇ ਸਾਡੀ ਕੌਮ ਨੂੰ ਕਰਾਹੇ ਪਾ ਕੇ ਖਾਲਿਸਤਾਨੀਆਂ ਦੇ ਤੇ ਖਾਲਿਸਤਾਨ ਦੇ ਏਜੰਡੇ ਦੇ ਉਲਟ ਖੜਾ ਕੀਤਾ ਜਾ ਸਕਦਾ ਤੇ ਅਗਲੇ ਕਰ ਵੀ ਰਹੇ ਨੇ। ਜੇਕਰ ਅਸੀਂ ਆਪਦੀ ਜ਼ਿੰਮੇਵਾਰੀ ਨਹੀਂ ਨਿਭਾਵਾਂਗੇ ਤਾਂ ਫਿਰ ਦੁਸ਼ਮਣ ਨੂੰ ਸੌਖਾ ਹੋ ਜੂ। ਸੋ ਕੀ ਸਾਡਾ ਇਹ ਫਰਜ਼ ਨਹੀਂ ਬਣਦਾ ਕਿ ਜਿਹੜੇ ਇਹੋ ਜਿਹੇ ਵਰਤਾਰੇ ਚੱਲ ਰਹੇ ਨੇ ਇਹਨਾਂ ਬਾਰੇ ਚਰਚਾ ਕਰੀਏ? ਜੇ ਚਰਚਾ ਹੀ ਕਰੀਏ ਤਾਂ ਹੋ ਸਕਦਾ ਕੋਈ ਨਾ ਕੋਈ ਹੱਲ ਵੀ ਨਿਕਲੇ, ਪਰ ਜਦੋਂ ਅਸੀਂ ਸਮੱਸਿਆ ਹੀ ਨਹੀਂ ਦੱਸਾਂਗੇ, ਜਦੋਂ ਅਸੀਂ ਗੱਲ ਹੀ ਨਹੀਂ ਦੱਸਾਂਗੇ ਤਾਂ ਸਾਡੇ ਲਈ ਹੋਰ ਵੀ ਜ਼ਿਆਦਾ ਔਖਾ ਹੋਵੇਗਾ। ਖੈਰ, ਇਸ ਗੱਲ ਤੋਂ ਅੱਗੇ ਪਿਛਲੇ 2 ਮਹੀਨੇ ਪਹਿਲਾਂ ਭਾਈ ਰਤਨਦੀਪ ਸਿੰਘ ਜੋ ਸਿੱਖ ਸੰਘਰਸ਼ ਵਿੱਚ ਸਰਗਰਮ ਰਹੇ ਹੈ, ਉਹਨਾਂ ਨੂੰ ਨਵਾਂ ਸ਼ਹਿਰ ਦੇ ਕੋਲ ਕਤਲ ਕਰ ਦਿੱਤਾ ਗਿਆ ਸੀ। ਕੱਲ ਖਬਰ ਆਈ ਹੈ ਕਿ ਕੋਈ ਸਿਮਰਨਜੀਤ ਨਾਂ ਦਾ ਨੌਜਵਾਨ ਸੀਗਾ ਵੀ ਉਹ ਇਸ ਭਾਈ ਰਤਨਦੀਪ ਸਿੰਘ ਦਾ ਕਾਤਲ ਹੈ ਤੇ ਉਹਨੂੰ ਫੜਿਆ ਸੀ। ਤੇ ਜਦੋਂ ਉਹਨੂੰ ਪੁੱਛਿਆ ਤੇ ਉਹ ਕਹਿੰਦਾ ਜੀ ਮੈਂ ਫਲਾਣੇ ਥਾਂ ਦੇ ਉੱਤੇ ਹਥਿਆਰ ਰੱਖੇ ਨੇ, ਤੇ ਉੱਥੇ ਉਹ ਭੱਜਣ ਲੱਗਿਆ ਸੀ ਤੇ ਫਿਰ ਗੋਲੀ ਚੱਲ ਗਈ ਤੇ 2 ਗੋਲੀਆਂ ਸਿਮਰਨਜੀਤ ਸਿੰਘ ਦੇ ਮਾਰੀਆਂ ਗਈਆਂ ਨੇ, ਬਚਿਆ ਹੋਇਆ। ਇਹ ਕਹਾਣੀ ਜਿਹੜੀ ਆ ਅਸੀਂ ਬੜੀ ਵਾਰ ਉਦੋਂ ਖਾੜਕੂ ਲਹਿਰ ਦੇ ਦਿਨਾਂ 'ਚ ਸੁਣੀ। ਹਜ਼ਾਰਾਂ ਸਾਡੇ ਭਰਾਵਾਂ ਦੇ ਉੱਤੇ ਇਸੇ ਕਹਾਣੀ ਅਨੁਸਾਰ ਜਿਹੜਾ ਕੀਤਾ ਗਿਆ। ਸੋ ਇੰਡੀਅਨ ਸਟੇਟ ਜਿਹੜੀ ਆ ਉਹ ਨਾ ਤਾਂ ਕਿਸੇ ਸਿੱਖ ਦੀ ਸਕੀ ਹੈ, ਨਾ ਉਹ ਕਿਸੇ ਦਾ ਦਰਦ ਰੱਖਦੀ ਆ। ਕਿਸੇ ਮੈਨੂੰ ਮਰਵਾਉਣਾ ਹੋਵੇ ਉਦੋਂ ਜਿਹਨੂੰ ਵਰਤਣਗੇ ਬਾਅਦ 'ਚ ਉਹਨੂੰ ਮਰਵਾ ਕੇ ਕਹਿ ਦੇਣਗੇ ਕਿ ਜੀ ਉਹਦਾ ਕਾਤਲ ਸੀ। ਉਹ ਇਸ ਤਰੀਕੇ ਨਾਲ ਇੱਥੇ ਬਹੁਤ ਕੁਝ ਚੱਲ ਰਿਹਾ। ਇੱਥੇ ਜਦੋਂ ਕੈਨੇਡਾ ਦੇ ਵਿੱਚ ਜਥੇਦਾਰ ਨਿੱਜਰ ਵਾਲਾ ਤੇ ਐਡਵੋਕੇਟ ਗੁਰਪ੍ਰੀਤ ਪੰਨੂ ਵਾਲਾ ਸਾਰਾ ਕੰਮ ਖੁੱਲਿਆ, ਉਦੋਂ ਵੀ ਤਾਂ ਸਾਰੇ ਲੋਕਾਂ ਨੇ ਇਸ ਗੱਲ ਦਾ ਸੋਚਿਆ ਹੀ ਸੀ ਵੀ ਨਿਖਲ ਗੁਪਤੇ ਤੋਂ ਕਿਤੇ ਇਹ ਨਾ ਹੋਵੇ ਵੀ ਹੱਥ ਚੱਕ ਲੈਣ ਜਾਂ ਜੇਲ੍ਹ ਦੇ ਵਿੱਚ ਹੀ ਉਹਨੂੰ ਕਿਤੇ ਕਤਲ ਕਰਾਉਣ ਦੀ ਸੋਚਣ।
क्योंकि इंडिया तो इदां दे काम नहीं करता। पर इस चीज़ दे विच जिहड़ी ये साडे सामने आया कि सिमरनजीत सिंह नाम दा कोई फड़िया ते उहनूं कहंदे आ भी रतनदीप सिंह दा कातल आ। ये अजे आउण वाले दिनां च पता लगू कि इहदे पिछे की कहानी है। पर इत्थे एक गल जदों हुण आपां जथेदार निज्जर दा नाम लिया, चेते आई आ कि जदों भाई गजेंद्र सिंह दे बारे थां थां ते प्रोग्राम हो रहे ने, तां जिहड़ा 13 तरीक नूं इत्थे 13 जुलाई नूं शनिवार नूं अकाल तख्त साहिब दे कोल बाबा गुरबख्श सिंह वाले स्थान दे उत्ते भाई गजेंद्र सिंह जी दे श्रद्धांजलि समागम की चर्चा हो रही है। उत्थे ये भी चर्चा छिड़ी हुई है कि जत्थेदार हरदीप सिंह निज्जर की फोटो भी नहीं लाई इन्होंने, ते भाई गजेंद्र सिंह की केंद्रीय सिख अजायब घर च फोटो जरूर लवाई जाए। मैं कल भी आख्या सी कि पंथ नूं इस गल का बड़ा दुख है कि जदों आपदे किसी बादल दल के लीडर की मौत हो जाती है तो सीधी खबर सुनने नूं मिलती है, पर जिहड़े पंथक सभा च कौमी परवाने ने उन्हां बारे हरेक वारी सानूं जोर लाउणा पैंदा। ते इस वार तां भाई गजेंद्र सिंह दे संबंध विच सानूं लगदा कि पूरा इन्हां नूं घेरना पऊ, कहना पऊगा, क्योंकि इस मौके बेशक सिख जगत समुचा खालसा पंथ इस मसले उत्ते भावुक होया हजारां लोग लगातार लिख बोल रहे ने। भाई गजेंद्र सिंह दी निक्की निक्की गल जिहड़ी है इस मौके पंथ दे विच कौम दे विच चर्चा च, पर यह सानू पता कि फोटो लवाउण दे लई सानू मेहनत करनी पऊगी। खैर इहदे नाल नाल सानू ये भी ख्याल रखण दी लोड़ है कि स्टेट टैरोरिज्म, टारगेट किलिंग, ये सारा कुछ अजे मुक्या जां रुकिया नहीं। आउण वाले दिनां विच, आउण वाले समय दे विच होर भी इहो जिहे कांड जिहड़े आ ओह कीते जा सकदे आ। ये गल मैं इस करके कर रहा कि साडी कौम कई बार भावुक हो जाती है कि कहीं शायद, पर इस मौके सानू होर ज्यादा सचेत रहण दी लोड़ है, क्योंकि जिस तरीके नाल भाई पन्नू वाले कम तो बाद च लोकां नूं लगदा है कि शायद जी ये गल हुण ठंडी पै गई, पर सच्चाई ये आ कि पता नहीं किन्ने क निखल गुप्ते इस मौके पूरे सरगर्म ने। साडी कौम ने इस मौके हथियारबंद फ्रंट जिहड़ा है वो खामोश है, बंदूकां खामोश ने। इस मौके साडा कलम दा मोर्चा बहुत कामयाब आ। इस मौके मीडिया दे विच, सोशल मीडिया ते होरना सारे प्लेटफार्मां दे विच साडी इस मौके पूरी वधिया तरीके नाल गल चल रही है ते सानू होर वधाउण दी लोड़ आ। कई लोग इस गल नूं बहुत ज्यादा जिहड़ा चंगा समझ रहे ने कि जी हथियारां दा जमाना नहीं। बेशक सानू ये गल कोई चंगी ना लगे, पर लोग जिहड़े इस भावना वाले ने कि जी विचारां दी लड़ाई होनी चाहिदी है। मैं तां भाई गजेंद्र सिंह दी एक कविता बड़ी सोहणी भी कलम जिहड़ी है वो आ साडे कोले, भी कलम तां है कि होया जे तलवार नहीं, असीं तां हर हाल विच जंग लड़ी है, कदे कलम नाल कदे तलवार नाल, जो सिर तलवार दे वार नाल नहीं लहे असीं ओह भी लाहे ने कलम दे वार नाल। तो ये जिहड़ी सोच है ਇਹਦਾ ਅਸੀਂ ਹੋਰ ਜ਼ਿਆਦਾ ਫੈਲਾ ਕਰੀਏ। ਸਾਨੂੰ ਓਵਰਗਰਾਉਂਡ ਫਰੰਟ ਦੇ ਉੱਤੇ ਬੋਲਣ ਵਾਲੇ, ਲਿਖਣ ਵਾਲੇ ਪੰਥ ਦਰਦੀ ਨੌਜਵਾਨਾਂ ਦੀ ਬਹੁਤ ਜ਼ਿਆਦਾ ਲੋੜ ਆ। ਸੋ ਸਾਨੂੰ ਚਾਹੀਦਾ ਕਿ ਦੁਨੀਆ ਭਰ ਦੇ ਵਿੱਚ, ਹਰ ਮੁਲਕ ਦੇ ਵਿੱਚ, ਚਾਹੇ ਕੋਈ ਜਿਹੋ ਜਿਹਾ ਮਰਜ਼ੀ ਹੈ, ਮਤਲਬ ਇਸ ਗੱਲ ਤੋਂ ਭਾਵ ਇਹ ਹੈ ਕਿ ਜੇ ਤਾਂ ਹੋਵੇ ਸਾਡੇ ਧਰਮ ਦਾ ਮਸਲਾ, ਉਹ ਗੱਲ ਹੋਰ ਆ, ਉਹਦੇ ਚ ਅਸੀਂ ਚਾਹਾਂਗੇ ਕਿ ਸਾਬਤ ਸੂਰਤ ਅਮਰਧਾਰੀ ਗੁਰਸਿੱਖ ਬੰਦਾ ਹੀ ਗੱਲ ਕਰ ਸਕਦਾ। ਪਰ ਖਾਲਿਸਤਾਨ ਤਾਂ ਸਾਰੇ ਤਰ੍ਹਾਂ ਦੇ ਲੋਕਾਂ ਲਈ ਬਣਨੀ। ਖਾਲਿਸਤਾਨ ਤਾਂ ਪੰਜਾਬ 'ਚ ਰਹਿੰਦੇ ਹਿੰਦੂ ਦਾ ਵੀ ਆ, ਮੁਸਲਮਾਨ ਦਾ ਵੀ ਆ, ਤੇ ਸਾਡੇ ਸਿੱਖਾਂ ਵਿੱਚ ਵੀ ਜਿਹੜੇ ਬੰਦੇ ਮਰਿਆਦਾ ਵਿੱਚ ਪੂਰੇ ਨਹੀਂ, ਕਿਉਂਕਿ ਗੁਲਾਮੀ ਦੇ ਇਸ ਦੌਰ ਵਿੱਚ ਉਹਨਾਂ ਅੰਦਰ ਬਹੁਤ ਸਾਰੀਆਂ ਘਾਟਾਂ ਕਮਜ਼ੋਰੀਆਂ ਆ ਚੁੱਕੀਆਂ ਨੇ। ਪਰ ਜੇਕਰ ਉਹਨਾਂ ਦੀ ਅੱਖ ਖੁੱਲ ਚੁੱਕੀ ਹੈ, ਜੇ ਉਹਨਾਂ ਨੂੰ ਖਾਲਿਸਤਾਨ ਦੀ ਸਮਝ ਹੈ, ਤਾਂ ਆਪਾਂ ਇਹ ਨਾ ਕਹੀਏ ਕਿ ਪਹਿਲਾਂ ਤੂੰ ਉੱਪਰ ਦੀ ਗਾਤਰਾ ਪਾ ਕੇ ਗੋਲ ਤਮਾਲਾ ਸਜਾ ਕੇ ਆ ਫੇਰ ਗੱਲ ਕਰਾਂਗੇ।
ਸਾਨੂੰ ਇਹ ਕਹਿਣਾ ਪਊਗਾ ਕਿ ਦੁਨੀਆ ਭਰ ਦੇ ਵਿੱਚ ਚਾਹੇ ਕੋਈ ਕਿਸੇ ਵੀ ਜਾਤ ਧਰਮ ਨਸਲ ਦਾ ਹੈ, ਜਿਹੜਾ ਵੀ ਬੰਦਾ ਖਾਲਿਸਤਾਨ ਦੀ ਐਡਵੋਕੇਸੀ ਕਰਦਾ ਹੈ ਉਹਦੀ ਹਮਾਇਤ ਕਰੀਏ, ਉਹਦੀ ਸਪੋਰਟ ਕਰੀਏ, ਤਾਂ ਕਿ ਇੱਕ ਨੂੰ ਦੇਖ ਕੇ ਦੂਜੇ ਨੂੰ ਵੀ ਚਾਅ ਆਵੇ। ਇਹਦੇ ਉਲਟ ਸਾਡੇ ਕੁਝ ਬੰਦਿਆਂ ਨੇ ਇਹ ਰਾਹ ਫੜ ਲਿਆ ਕਿ ਜਿਹੜਾ ਵੀ ਬੰਦਾ ਗੱਲ ਕਰਦਾ ਉਹਨੂੰ ਅਸੀਂ ਟੋਕਾ ਟਾਕੀ ਬਹੁਤ ਕਰਦੇ ਹਾਂ ਕਿ ਜੀ ਤੂੰ ਤਾਂ ਮੂੰਹ ਸਿਰ ਮੁੰਨਿਆ ਹੋਇਆ, ਤੁਸੀਂ ਤਾਂ ਜੀ ਬਾਹਰ ਬੈਠੇ ਹੋ, ਤੁਸੀਂ ਤਾਂ ਜੀ ਇੱਥੇ ਆਓ, ਪਹਿਲਾਂ ਤੁਸੀਂ ਆਹ ਕਰੋ ਆਹ ਕਰੋ। ਮੈਂ ਇਹ ਕਹਿਣਾ ਵੀ ਜੇਕਰ ਕੋਈ ਘੋਣ ਮੋਹਨ ਹੈ, ਜੇਕਰ ਕੋਈ ਪੰਜਾਬ ਤੋਂ ਬਾਹਰ ਬੈਠਾ, ਜੇਕਰ ਕਿਸੇ ਦੇ ਨਾਲ ਸਾਡੀਆਂ ਬਹੁਤ ਸਾਰੀਆਂ ਗੱਲਾਂ ਤੇ ਅਸਹਿਮਤੀ ਹੈ, ਪਰ ਜੇਕਰ ਉਹ ਖਾਲਿਸਤਾਨ ਦੀ ਗੱਲ ਕਰਦਾ ਤਾਂ ਉਹ ਸਾਡਾ ਹੈ। ਖਾਲਿਸਤਾਨ ਦੀ ਗੱਲ ਕਰਨ ਵਾਲੇ ਕਿਸੇ ਵੀ ਭੈਣ ਭਰਾ ਨਾਲ ਜੇਕਰ ਸਾਡੀ ਹੋਰ ਮਸਲਿਆਂ ਉੱਤੇ ਸੁਰ ਨਹੀਂ ਰਲਦੀ ਤਾਂ ਅਸੀਂ ਇਹ ਨਾ ਕਹੀਏ ਕਿ ਹੁਣ ਤੇਰੀਆਂ ਬਾਕੀ ਗੱਲਾਂ ਕਰਕੇ ਅਸੀਂ ਤੈਨੂੰ ਵੀ ਖਾਲਿਸਤਾਨ ਦੀ ਗੱਲ ਤੂੰ ਕਰ ਚਾਹੇ ਨਾ ਕਰ, ਤੈਨੂੰ ਵੀ ਨਹੀਂ ਨੇੜੇ ਲਾਉਣ। ਸਾਨੂੰ ਇਹ ਹੋਣਾ ਚਾਹੀਦਾ ਕਿ ਬਾਕੀ ਗੱਲਾਂ ਦੇ ਉੱਤੇ ਵੀ ਹੋ ਸਕਦਾ ਆਉਣ ਵਾਲੇ ਸਮੇਂ 'ਚ ਸਹਿਮਤੀ ਬਣ ਜੇ, ਜਾਂ ਜਿਹੜਾ ਅੱਜ ਖਾਲਿਸਤਾਨ ਦੀ ਗੱਲ ਕਰਦਾ ਇਹਦੇ ਜਿਹੜੀਆਂ ਘਾਟਾਂ ਕਮਜ਼ੋਰੀਆਂ ਔਗਣ ਨੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਉਹ ਵੀ ਦੂਰ ਹੋ ਜਾਣ। ਸ਼ੁਕਰ ਤਾਂ ਇਹ ਕਰੀਏ ਕਿ ਚਾਹੇ ਉਹ ਮੂੰਹ ਸਿਰ ਮੁੰਨੀ ਫਿਰਦਾ ਹੈ, ਚਾਹੇ ਉਹਦੇ 'ਚ ਕੋਈ ਹੋਰ ਗੜਬੜ ਹੈ, ਖੜਾ ਤਾਂ ਖਾਲਿਸਤਾਨ ਵੱਲ ਵਾ। ਸਾਡੇ ਕੋਲੇ ਤਾਂ ਇੱਥੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਬਾਣੀ ਬੜੀ ਕੰਠ ਹੈ, ਜਿਨ੍ਹਾਂ ਦੇ ਕੋਲੇ ਪ੍ਰਧਾਨਗੀਆਂ ਨੇ, ਵੱਡੇ ਵੱਡੇ ਅਹੁਦੇ ਨੇ ਸਿੱਖਾਂ ਦੇ ਸੰਸਥਾਵਾਂ ਦੇ ਉੱਤੇ ਕਾਬਜ ਨੇ, ਔਰ ਬੜੇ ਧੜੱਲੇ ਨਾਲ ਕਹਿੰਦੇ ਆ ਰਾਜ ਕਰੇਗਾ ਖਾਲਸਾ। ਕਹਿਣਾ ਹੀ ਚਾਹੀਦਾ, ਖਾਲਿਸਤਾਨ ਦੀ ਗੱਲ ਨਹੀਂ ਕਰਨੀ ਚਾਹੀਦੀ, ਸਿੱਖ ਰਾਜ ਦੀ ਗੱਲ ਨਹੀਂ ਕਰਨੀ ਚਾਹੀਦੀ। ਜਿਹੜੇ ਇੱਕ ਪਾਸੇ ਤਾਂ ਸਾਨੂੰ ਇਹ ਟੱਕਰੇ ਹੋਏ ਨੇ ਜਿਹੜੇ ਬੜੇ ਸੋਹਣੇ ਬੀਬੇ, ਬੜੇ ਚੰਗੇ ਦਮਾਲੇ, ਪੱਗਾਂ, ਨਿਹੰਗ ਦਲ ਫਲਾਨਾ, ਤੇ ਦੂਜੇ ਪਾਸੇ ਉਹ ਜਿਨ੍ਹਾਂ ਦੀਆਂ ਸਾਰੀਆਂ ਘਾਟਾਂ ਕਮਜ਼ੋਰੀਆਂ ਦੇ ਬਾਵਜੂਦ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਜੇ ਸਿੱਖੀ ਅਤੇ ਸਿੱਖਾਂ ਦਾ ਬਚਾਅ ਹੋ ਸਕਦਾ ਹੈ ਤਾਂ ਉਹ ਖਾਲਿਸਤਾਨ 'ਚ ਹੈ। ਸੋ ਜਿਹੜੇ ਭੈਣ ਭਰਾ ਕਿਸੇ ਵੀ ਤਰ੍ਹਾਂ, ਮੈਂ ਫਿਰ ਕਹਿਣਾ, ਮੈਨੂੰ ਨਾ ਕਿਸੇ ਦੇ ਜਾਤ ਬਾਰੇ, ਨਾ ਧਰਮ ਬਾਰੇ, ਨਾ ਕਿਸੇ ਦੇ ਮੁਲਕ ਬਾਰੇ ਕਿ ਫਲਾਣੇ ਮੁਲਕ 'ਚ ਕਿਉਂ ਬੈਠੇ, ਦੁਨੀਆ ਭਰ ਦੇ ਵਿੱਚ ਜਿਹੜਾ ਵੀ ਬੰਦਾ ਖਾਲਿਸਤਾਨ ਦੀ ਹਮਾਇਤ ਕਰਦਾ ਹੈ ਉਹਨੂੰ ਵੈਲਕਮ ਕਰੀਏ, ਉਹਨੂੰ ਸਪੋਰਟ ਕਰੀਏ, ਉਹਦੀ ਹਮਾਇਤ ਕਰੀਏ, ਤੇ ਇਸ ਤਰੀਕੇ ਨਾਲ ਕਰੀਏ ਕਿ ਉਹਨੂੰ ਦੇਖ ਕੇ ਚਾਰ ਜਾਣੇ ਹੋਰ ਆਉਣ। ਜਿਹੜਾ ਭਜਾਉਣ ਵਾਲਾ ਕੰਮ ਫੜਿਆ ਹੋਇਆ ਉਹਦੇ ਤੋਂ ਬਚੀਏ। ਇੱਥੇ ਸਮਾਪਤੀ ਆ, ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।